ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰਦੇ ਵੀ ਗਏ ਤੇ ਕੂੜਾ ਸੌਦਾ ਕਰ ਗਏ ਤੇ ਗੋਰੀ ਜਾ ਪਏ। ਖੇਤੀ ਖਸਮ ਨਾ ਜਾਵੇ ਤੇ ਖੇਤੀ ਖਸਮ ਨੂੰ ਖਾਵੇ। ਉਂਝ ਵੀ ਆਂਦੇ ਨੇ ਜਦੋਂ ਫਸਲ ਦੁਆਲੇ ਖਸਮ ਉਹਦਾ ਫੇਰਾ ਮਾਰਦਾ ਹੈ ਹਾਂਜੀ ਤੇ ਫਸਲ ਖੁਸ਼ ਹੁੰਦੀ ਏ। ਵਾਹ ਹਾਂਜੀ ਉਹ ਖੁਸ਼ ਹੋ ਕੇ ਤੇ ਬਹੁਤੀ ਵੱਧਦੀ ਫੁੱਲਦੀ ਹੈ। ਵਾਹ। ਮਾਂ ਜਵੇਂਦੀ 7 ਪੁੱਤਰ ਹਾਂਜੀ ਤੇ ਕਰਮ ਨਾ ਦੇਂਦੀ ਵੰਡ। ਹਾਂਜੀ ਹਾਂਜੀ ਮਾਂ ਜਮੇਂਦੀ ਯਾਨੀ ਜਾਂਦੀ ਜਾਂ ਜੰਮਦੀ ਹਾਂਜੀ ਪੈਦਾ ਕਰਦੀ 7 ਪੁੱਤਰ ਕਰਮ ਨਾ ਦੇਂਦੀ ਵੰਡ ਕੇ ਉਹਨਾਂ 'ਚ ਕਰਮ ਤਕਸੀਮ ਨਹੀਂ ਕਰ ਸਕਦੀ। ਜੀਵੇ ਮੇਰਾ ਸ਼ਾਹ ਤੇ ਮੈਂ ਚਾੜਾਂ ਨਿਤ ਕੜਾ ਤੇ ਜਦੋਂ ਸ਼ਾਹ ਨੇ ਕੱਢੀ ਵਈ ਤੇ ਮੈਂ ਨਿੱਗਰ ਨਿੱਗਰ ਗਈ। ਜਿਹੜੇ ਲੋਕ ਮਤਲਬ ਇਹ ਵੇਖ ਕੇ ਆਪਣੀ ਹੱਥੀ ਕੁਝ ਨਹੀਂ ਕਰਦੇ ਜੀ ਜੀ ਤੇ ਹਜ਼ਾਰ ਲੈ ਲੈ ਕੇ ਤੇ ਖਾਈ ਜਾਂਦੇ ਨੇ ਤੇ ਖਾਈ ਜਾਂਦੇ ਨੇ ਇਸ ਉਮੀਦ ਤੇ ਕਿ ਸਮਾਨਾਂ ਤੋਂ ਕੋਈ ਉਤਰ ਕੇ ਸ਼ੈ ਆ ਜਾਏਗੀ ਤੇ ਸਾਡੇ ਕਰਜ਼ੇ ਲਾ ਦੇਵੇਗੀ ਹਾਂਜੀ ਉਹ ਬੜੀ ਭੁੱਲਣਾ 'ਚ ਪਏ ਹੁੰਦੇ ਨੇ। ਬਿਸਮਿल्लाहिर्रहमानिर्रहीम। शुरू खुदा दे नामों जिसदा जोड़ जवाब न कोई, जिसदी रहमत बख्शिश वाला अंत हिसाब न कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਹਾਂ। ਸਾਹਿਬੋ ਸਾਡੀ ਇਹ ਬੇਨਤੀ ਹੈ ਵੀ ਮੇਲਾ TV ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਤਮਾਮ ਤਰ ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਵਿੱਚ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਕਿਉਂਕਿ ਤੁਹਾਡੇ ਕਮੈਂਟਸ ਇੱਕ ਤੇ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਦੂਜਾ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਪਿਆਰਿਓ ਸਾਡੇ ਇੱਕ ਬੜੇ ਹੀ ਪਿਆਰੇ ਬੜੇ ਦਿਲਦਾਰ ਤੇ ਮਨ ਠਾਰ ਦਰਸ਼ਕ ਨੇ ਸਫਦਰ ਹੁਸੈਨ ਪੱਪੂ ਬਾਦਸ਼ਾਹ ਨਡਾਲਾ ਗੁਜਰਾ ਉਹਨਾਂ ਦਾ ਪਿੰਡ ਹੈ, ਸ਼ਕਰਗੜ੍ਹ ਦੇ ਨਾਲ ਉਹਨਾਂ ਦਾ ਤਾਲੁਕ ਹੈ। ਸ਼ਾਇਰ ਨੇ, ਲੇਖਕ ਨੇ ਤੇ ਸ਼ਾਇਰ ਸ਼ਕਰਗੜ੍ਹ ਵੀ ਉਹਨਾਂ ਦਾ ਤਖੱਲਸ ਹੈ, ਅਖਵਾਉਂਦੇ ਨੇ। ਉਹਨਾਂ ਬਾਬਾ ਜੀ ਫਰੀਦੁੱਦੀਨ ਮਸੂਦ ਗੰਜੇ ਸ਼ਕਰ ਰਹਿਮਤੁল্লাਹ ਤਾਲਾ ਅਲੈਹ ਪਾਕਪਤਨ ਸ਼ਰੀਫ ਵਾਲਿਆਂ ਦਾ ਇੱਕ ਬੜਾ ਹੀ ਪਿਆਰਾ ਸ਼ਲੋਕ ਭਿਜਵਾਇਆ ਹੈ। ਤੁਹਾਡੀ ਸੇਵਾ ਦੇ ਵਿੱਚ ਮੈਂ ਅਰਜ਼ ਕਰਨਾ। ਬਾਬਾ ਜੀ ਫਰੀਦ ਲਿਖਦੇ ਨੇ ਕਿ ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰਦੇ ਵੀ ਗਏ ਤੇ ਕੂੜਾ ਸੌਦਾ ਕਰ ਗਏ ਤੇ ਗੋਰੀ ਜਾ ਪਏ। ਸਾਹਿਬੋ ਇਹਦਾ ਤਰਜਮਾ ਤੁਹਾਨੂੰ ਮੈਂ ਬਾਅਦ ਵਿੱਚ ਦੱਸਣਾ, ਪਹਿਲੇ ਮੈਨੂੰ ਇਹ ਸ਼ੇਰ ਮੈਂ ਜ਼ਿਹਨ 'ਚ ਜਦੋਂ ਦੁਹਰਾ ਰਿਹਾ ਸਾਂ ਤੁਹਾਡੇ ਹਜ਼ੂਰ ਪੇਸ਼ ਕਰਨ ਤੋਂ ਪਹਿਲੇ ਤੇ ਇੱਕ ਵਾਕਿਆ ਮੈਨੂੰ ਯਾਦ ਆ ਰਿਹਾ ਸੀ। ਉਹ ਵਾਕਿਆ ਇਸ ਤਰ੍ਹਾਂ ਸੀ ਕਿ ਤੁਹਾਡੇ ਕਾਇੰਡ ਨੋਟਿਸ ਦੇ ਵਿੱਚ ਹੋਣਾ ਹੈ ਕਿ ਹਸਪਾਨੀਆ ਦੇ ਵਿੱਚ ਸਪੇਨ ਜਿਹਨੂੰ ਅੱਜ ਕੱਲ੍ਹ ਆਖਿਆ ਜਾਂਦਾ ਹੈ, ਉਹਦੇ ਵਿੱਚ 800 ਸਾਲ ਮੁਸਲਮਾਨਾਂ ਦੀ ਹਕੂਮਤ ਰਹੀ। ਪਿਆਰਿਓ ਯੂਰਪ ਦੇ ਵਿੱਚ ਸਭ ਤੋਂ ਜ਼ਿਆਦਾ ਖੂਬਸੂਰਤ ਔਰ ਸ਼ਾਨਦਾਰ ਉਸ ਦੌਰਾਨੀਏ ਦੇ ਵਿੱਚ ਮੁਸਲਮਾਨਾਂ ਦੀ ਇਹ ਹਕੂਮਤ ਸੀ। ਮੁਸਲਮਾਨਾਂ ਨੇ ਬੜੇ ਤਰੱਕੀਆਤੀ ਕੰਮ ਕਰਵਾਏ ਆਪਣੇ 800 ਸਾਲਾ ਦੌਰੇ ਹਕੂਮਤ ਦੇ ਵਿੱਚ। ਮੁਹੱਲਾਤ ਬਣਵਾਏ, ਬੜੀਆਂ ਬੜੀਆਂ ਵੱਡੀਆਂ ਬਿਲਡਿੰਗਸ ਬਣਵਾਈਆਂ, ਬਹੁਤ ਸਾਰੇ ਮੁਖਤਲਿਫ ਕੰਮ ਕੀਤੇ, ਇਬਾਦਤ ਗਾਹਾਂ। ਮਸਜਿਦ ਕਰਤਬਾ ਬੜੀ ਮਸ਼ਹੂਰ ਹੈ ਜਿਹਦੇ 'ਚ ਹਜ਼ਰਤ ਅੱਲਾਮਾ ਇਕਬਾਲ ਨੇ ਜਾ ਕੇ ਫਿਰ ਨਮਾਜ਼ ਅਦਾ ਕੀਤੀ ਔਰ
ਉੱਥੇ ਆਪਣੇ ਅਸ਼ਆਰ ਲਿਖੇ ਉਸ ਮਸਜਿਦ ਦੀ ਸ਼ਾਨ ਦੇ ਵਿੱਚ। ਪਿਆਰਿਓ 1492 ਦੇ ਵਿੱਚ ਉੱਥੋਂ ਮੁਸਲਮਾਨਾਂ ਦੀ ਹਕੂਮਤ ਖਤਮ ਹੋ ਗਈ। ਇਹ ਉਹ ਸਾਲ ਸੀ ਜਿਸ ਸਾਲ ਦੇ ਵਿੱਚ ਕ੍ਰਿਸਟੋਫਰ ਕੋਲੰਬਸ ਨੇ ਅਮਰੀਕਾ ਦਰਿਆਫਤ ਕੀਤਾ ਸੀ। 1492 ਮੁਸਲਮਾਨਾਂ ਦਾ ਆਖਰੀ ਬਾਦਸ਼ਾਹ ਵੀ ਜਿਹੜਾ ਉਹਦੇ ਕੋਲੋਂ ਵੀ ਹਕੂਮਤ ਫਿਰ ਛਿਨ ਗਈ। ਪਿਆਰਿਓ ਮੁਸਲਿਮ ਦੌਰੇ ਇਕਤਦਾਰ ਦੇ ਵਿੱਚ ਸ਼ਾਹ ਗਰਨਾਤਾ ਨੇ ਇੱਕ ਦੁਨੀਆ ਭਰ ਦੇ ਵਿੱਚ ਮਸ਼ਹੂਰ ਇਮਾਰਤ ਸੀ ਜਿਹਨੂੰ ਕਸਰੇ ਅਲ-ਹਮਰਾ ਆਖਿਆ ਜਾਂਦਾ ਹੈ, ਉਹ ਤਾਮੀਰ ਕਰਵਾਈ ਸੀ। ਆਖਦੇ ਨੇ ਕਿ 1213 ਤੋਂ ਲੈ ਕੇ ਤੇ 1345 ਤੱਕ ਯਾਨੀ 132 ਸਾਲ ਇਹ ਜਿਹੜੀ ਸੀ ਨਾ ਇਮਾਰਤ ਇਹਦੀ ਤਾਮੀਰ ਹੁੰਦੀ ਰਹੀ। ਔਰ ਦੁਨੀਆ ਦੇ ਵਿੱਚ ਉਸ ਵੇਲੇ ਤੇ ਅੱਜ ਵੀ ਏਡੀ ਨਾਯਾਬ ਔਰ ਏਡੀ ਖੂਬਸੂਰਤ ਮੁਸਲਿਮ ਫੰਨੇ ਤਾਮੀਰ ਦਾ ਸ਼ਾਹਕਾਰ ਇਮਾਰਤ ਸ਼ਾਇਦ ਹੀ ਕਿਤੇ ਹੋਵੇ। ਬਹੁਤ ਸਾਰੇ ਮਮਾਲਿਕ ਦੇ ਵਿੱਚ ਉਹਦੀ ਨਕਲ ਕਰਕੇ ਇਮਾਰਤ ਬਣਵਾਈਆਂ ਗਈਆਂ ਔਰ ਉਹਨਾਂ ਦੇ ਨਾਮ ਹੀ ਅਲ-ਹਮਰਾ ਰੱਖੇ ਗਏ। ਸਾਡੇ ਲਾਹੌਰ ਦਾ ਅਲ-ਹਮਰਾ ਆਰਟਸ ਕਾਉਂਸਲ ਤੁਸੀਂ ਵੇਖਿਆ ਹੋਣਾ, ਅਕਸਰ ਮਾਲ ਰੋਡ 'ਤੇ ਲੰਘਦਿਆਂ ਹੋਇਆਂ ਵਾਪਡਾ ਹਾਊਸ ਦੇ ਨਾਲ, ਬੜਾ ਮਸ਼ਹੂਰ ਹੈ। ਸ਼ਾਹ ਗਰਨਾਤਾ ਜਿਹਦਾ ਨਾਮ ਬਨੀ ਅਲ-ਹਮਰਾ ਸੀ, ਉਹਨੇ ਆਪਣੇ ਨਾਂ ਤੋਂ ਇੱਕ ਕਸਰੇ ਅਲ-ਹਮਰਾ ਬਣਵਾਇਆ। ਬੜੀ ਅਜ਼ੀਮੁ ਸ਼ਾਨ, ਬੜੀ ਨਾਦਰ ਤੇ ਨਾਯਾਬ ਤਰਜ਼ੇ ਤਾਮੀਰ ਦੀ ਹਾਮਲ ਇਹ ਬਿਲਡਿੰਗ ਸੀ। ਜਦੋਂ ਪਿਆਰਿਓ ਇਹਦੀ ਤਕਮੀਲ ਮੁਕੰਮਲ ਹੋ ਗਈ, ਇਹ ਮਹਿਲ ਤਿਆਰ ਹੋ ਗਿਆ ਕਸਰੇ ਅਲ-ਹਮਰਾ, ਤੇ ਬਾਦਸ਼ਾਹ ਨੇ ਇਹਨੂੰ ਵੇਖਿਆ। ਬਾਦਸ਼ਾਹ ਨੇ ਬੜੇ ਮੈਮਾਰਾਂ ਨੂੰ, ਇੰਜੀਨੀਅਰਸ ਨੂੰ ਇਨਾਮਾਤ ਦੀ ਬਾਰਿਸ਼ ਕਰ ਦਿੱਤੀ, ਬੜੇ ਇਨਾਮਾਤ ਦੇ ਨਾਲ ਨਵਾਜ਼ਿਆ। ਇੰਨਾ ਬਾਦਸ਼ਾਹ ਖੁਸ਼ ਹੋਇਆ, ਬਾਦਸ਼ਾਹ ਨੇ ਐਲਾਨ ਕਰ ਦਿੱਤਾ। ਬਾਦਸ਼ਾਹ ਆਖਿਆ ਵੀ ਇਸ ਬਿਲਡਿੰਗ ਦੇ ਵਿੱਚ ਜਿਹੜੀ ਮੇਰੇ ਹੁਕਮ ਦੇ ਉੱਤੇ ਮੁਕੰਮਲ ਕੀਤੀ ਗਈ ਹੈ, ਬਣਾਈ ਗਈ ਹੈ, ਇਹਦੇ ਵਿੱਚ ਕੋਈ ਇੱਕ ਐਬ ਵੀ ਜਿਹੜਾ ਆ ਕੇ ਕੱਢੇਗਾ ਨਾ, ਉਹਨੂੰ 100 ਦਰਾਹਮ ਫੀ ਐਬ ਇਨਾਮ ਦਿੱਤਾ ਜਾਏਗਾ। ਯਾਨੀ ਜਿਹੜਾ ਜਿੰਨੇ ਐਬ ਕੱਢ ਦੇਗਾ, ਹਰ ਐਬ ਦੇ ਬਦਲੇ ਉਹਨੂੰ ਮੈਂ 100 ਦਿਰਮ ਦਿਆਂਗਾ। ਪਿਆਰਿਓ ਕੋਈ ਨਾ ਆਇਆ। ਕੁਛ ਬਾਦਸ਼ਾਹ ਦਾ ਇਹਤਰਾਮ ਤੇ ਖੌਫ ਕਿ ਬਾਦਸ਼ਾਹ ਦੀ ਬਣਾਈ ਹੋਈ ਉਹਦੀ ਮਹਿਬੂਬ ਬਿਲਡਿੰਗ ਦੇ ਵਿੱਚ ਜਾ ਕੇ ਕੀ ਮੈਂ ਨੁਕਸ ਕੱਢਾਂ, ਐਵੇਂ ਬਾਦਸ਼ਾਹ ਨਾਰਾਜ਼ ਹੀ ਨਾ ਹੋ ਜਾਏ। ਤੇ ਜਾਂ ਫਿਰ ਕਈਆਂ ਨੂੰ ਨਜ਼ਰ ਵੀ ਕੋਈ ਐਬ ਨਾ ਆਇਆ। ਲੇਕਿਨ ਇੱਕ ਦਰਵੇਸ਼ ਤੇ ਇੱਕ ਫਕੀਰ ਜਿਹੜਾ ਸੀ ਨਾ, ਉਹਨੇ ਵੀ ਇਹ ਗੱਲ ਸੁਣੀ। ਉਹ ਵੀ ਝੂਮਦਾ ਝਾਮਦਾ ਉੱਥੇ ਆ ਵੜਿਆ। ਉਹਨੇ ਆਖਿਆ ਬਿਲਡਿੰਗ ਨੂੰ ਵੇਖਿਓ ਬਗੈਰ ਹੀ, ਬਾਹਰੋਂ ਹੀ ਉਹਨੇ ਆਖਿਆ ਬਾਦਸ਼ਾਹ ਨੂੰ ਆਖੋ ਜੀ ਮੇਰੇ ਨਾਲ ਗੱਲ ਕਰੇ, ਮੁਲਾਕਾਤ ਕਰੇ, ਮੈਂ ਉਹਨੂੰ ਐਬ ਦੱਸਣ ਆਇਆ। ਲਓ ਜੀ, ਜਿਸ ਵੇਲੇ ਉਸ ਦਰਵੇਸ਼ ਨੂੰ, ਉਸ ਫਕੀਰ ਨੂੰ ਬਾਦਸ਼ਾਹ ਦੇ ਹਜ਼ੂਰ ਉਹਦੀ ਬਾਰਗਾਹ ਦੇ ਵਿੱਚ ਪੇਸ਼ ਕੀਤਾ ਗਿਆ, ਤੇ ਪਿਆਰਿਓ ਉਸ ਅੱਲਾ ਵਾਲੇ ਨੇ ਨਜ਼ਰਾਂ ਚੁੱਕ ਕੇ ਤੇ ਬਾਦਸ਼ਾਹ ਦੀਆਂ ਨਜ਼ਰਾਂ ਦੇ ਵਿੱਚ ਚਾਰ ਕਰਕੇ ਤੇ ਗੱਡ ਕੇ ਆਖਿਆ, ਉਹਨੇ ਆਖਿਆ ਬਾਦਸ਼ਾਹ ਸਾਰੀ ਬਿਲਡਿੰਗ ਹਾਲੀ ਮੈਂ ਤੇਰੀ ਕੋਈ ਨਹੀਂ ਫਿਰੀ, ਲੇਕਿਨ ਤੇਰੇ ਇਸ ਕਸਰੇ ਸ਼ਾਹੀ ਕਸਰੇ ਅਲ-ਹਮਰਾ ਦੇ ਵਿੱਚ ਬਾਹਰ ਖਲੋਤਿਆਂ ਹੀ ਮੈਨੂੰ ਦੋ ਬੜੇ ਸੰਗੀਨ ਨੁਕਾਇਸ ਨਜ਼ਰ ਆਏ ਨੇ, ਦੋ ਬੜੇ ਵੱਡੇ ਐਬ ਨੇ। ਸ਼ਾਹ ਗਰਨਾਤਾ ਨੇ ਪੁੱਛਿਆ ਕੀ? ਉਹਨੇ ਆਖਿਆ ਇੱਕ ਤੇ ਕਿ ਇਸ ਬਿਲਡਿੰਗ ਦੇ ਵਿੱਚ ਨਾ ਤੂੰ ਤੇ ਨਾ ਤੇਰੇ ਅਹਿਲੇ ਖਾਨਾ ਤੇ ਨਾ ਤੇਰੇ ਅਹਿਲਕਾਰ, ਇਸ ਬਿਲਡਿੰਗ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਨੇ ਨਾ, ਉਹ ਮਹਿਫੂਜ਼ ਨਹੀਂ, ਉਹ ਗੈਰ ਮਹਿਫੂਜ਼ ਨੇ। ਤੇ ਦੂਸਰੀ ਗੱਲ ਇਹ ਵੇ ਕਿ ਇਹ ਬਿਲਡਿੰਗ ਆਪ ਵੀ ਨਾ ਤੇ ਇਹ ਮਹਿਫੂਜ਼ ਤੇ ਨਾ ਇਹ ਪਾਏਦਾਰ ਹੈ। ਬੜੇ ਤੇਰੇ ਪਿਓ ਦਾਦੇ ਦੇ ਦੌਰ ਤੋਂ ਇਹ ਸ਼ੁਰੂ ਹੋਈ ਤੇ ਤੇਰੇ ਦੌਰ ਤੱਕ ਆਉਂਦਿਆਂ ਆਉਂਦਿਆਂ ਬੜੇ ਇਹਦੇ ਤੇ ਇੰਜੀਨੀਅਰਸ ਬਦਲੇ, ਬੜੇ ਬੜੇ ਲਾਇਕ ਮੈਮਾਰ ਤੂੰ ਇੱਥੇ ਮੁਤਅਯਨ ਕੀਤੇ, ਬੜੀ ਰਕਮ ਤੂੰ ਲਾ ਦਿੱਤੀ, ਲੇਕਿਨ ਇਹ ਦੋ ਤੇ ਵੱਡੇ ਨੁਕਸ ਮੈਨੂੰ ਇੱਥੋਂ ਬਾਹਰੋਂ ਖਲੋਤੇ ਹੀ ਦਿਸ ਪਏ। ਇੱਕ ਤੇ ਇਸ ਮਹਿਲ ਦੇ ਵਿੱਚ ਰਹਿਣ ਵਾਲੇ ਮਹਿਫੂਜ਼ ਨਹੀਂ, ਗੈਰ ਮਹਿਫੂਜ਼ ਰਹਿਣਗੇ, ਔਰ ਦੂਸਰੀ ਇਹ ਬਿਲਡਿੰਗ ਆਪ ਵੀ ਮਹਿਫੂਜ਼ ਨਹੀਂ,
ਇਹ ਆਪ ਵੀ ਪਾਏਦਾਰ ਕੋਈ ਨਹੀਂ। ਬਾਦਸ਼ਾਹ ਆਖਿਆ ਯਾਰ ਮੈਂ ਫੋਰਸਾਂ ਲਾ ਦਿਆਂਗਾ, ਸਿਕਿਉਰਟੀਆਂ ਦੇ ਇੰਤਜ਼ਾਮਾਤ ਕਰ ਦਿਆਂਗਾ, ਤੈਨੂੰ ਕਿਵੇਂ ਮਹਿਸੂਸ ਹੋਇਆ ਕਿ ਇਸ ਬਿਲਡਿੰਗ ਦੇ ਵਿੱਚ ਰਹਿਣ ਵਾਲੇ ਮਹਿਫੂਜ਼ ਨਹੀਂ? ਉਹਨੇ ਆਖਿਆ ਬਾਦਸ਼ਾਹ ਸਲਾਮਤ, ਮੌਤ ਤੋਂ ਇਸ ਬਿਲਡਿੰਗ ਦੇ ਵਿੱਚ ਰਹਿਣ ਵਾਲਾ ਕੋਈ ਵੀ ਵਸਨੀਕ ਨਹੀਂ ਬਚ ਸਕੇਗਾ, ਤੇ ਫਿਰ ਇੱਥੇ ਰਹਿਣ ਵਾਲੇ ਗੈਰ ਮਹਿਫੂਜ਼ ਹੀ ਹੋਏ ਨਾ। ਯਾਨੀ ਇਹ ਬਿਲਡਿੰਗ ਤੇ ਤੂੰ ਇੰਨੇ ਰੁਪਈਏ ਲਾਏ ਨੇ, 8-8 10-10 ਫੁੱਟ ਚੌੜੀਆਂ ਦੀਆਂ ਦੀਵਾਰਾਂ ਨੇ ਤੇ ਸਮਾਨ ਨਾਲ ਗੱਲਾਂ ਕਰਦੀਆਂ ਦੀਆਂ ਛੱਤਾਂ ਨੇ। ਐਡੀ ਮਜ਼ਬੂਤ ਕੰਸਟਰਕਸ਼ਨ ਦੇ ਬਾਵਜੂਦ ਵੀ ਇਸ ਬਿਲਡਿੰਗ ਦੇ ਵਿੱਚ ਤੈਨੂੰ ਸਦਾ ਦਾ ਰਹਿਣਾ ਨਸੀਬ ਨਹੀਂ ਹੋਏਗਾ। ਤੂੰ ਇਹਦੇ 'ਚ ਗੈਰ ਮਹਿਫੂਜ਼ ਹੈ। ਤੂੰ ਜੇ ਇਹਦੇ ਵਿੱਚ ਭਾਵੇਂ ਤਹਿਖਾਨੇ ਬਣਾ ਕੇ ਜ਼ੇਰੇ ਜ਼ਮੀਨ ਵੀ ਟੁਰ ਜਾ, ਉੱਥੇ ਵੀ ਤੈਨੂੰ ਇੱਕ ਆਫਤ, ਇੱਕ ਕਜ਼ੀਏ ਨੇ ਇੱਕ ਦਿਨ ਆ ਕੇ ਹੀ ਘੇਰਨਾ ਹੈ, ਔਰ ਉਹਦਾ ਨਾਂ ਹੈ ਮੌਤ। ਇਸ ਮਹਿਲਨੁਮਾ ਇਮਾਰਤ ਦੇ ਵਿੱਚ, ਇਸ ਕਿਲ੍ਹਾ ਨੁਮਾ ਬਿਲਡਿੰਗ ਦੇ ਵਿੱਚ ਵੀ ਤੂੰ ਮਹਿਫੂਜ਼ ਨਹੀਂ, ਤੂੰ ਗੈਰ ਮਹਿਫੂਜ਼ ਹੀ ਰਹਿਣਾ ਹੈ। ਇੱਕ ਗੱਲ। ਦੂਸਰੀ ਗੱਲ, ਇਹ ਬਿਲਡਿੰਗ ਜਿਹੜੀ ਹੈ ਇਹ ਆਪ ਵੀ ਮਹਿਫੂਜ਼ ਨਹੀਂ। ਯਾਨੀ ਹਰ ਚੀਜ਼ ਦੀ ਜਿਹਦੀ ਤਖਲੀਕ ਇਨਸਾਨਾਂ ਕੀਤੀ ਹੈ ਜਾਂ ਅੱਲਾਹ ਪਾਕ ਨੇ ਕੀਤੀ ਹੈ, ਉਹਦੀ ਇੱਕ ਉਮਰ ਹੁੰਦੀ ਹੈ, ਉਸ ਤੋਂ ਬਾਅਦ ਉਹਨੇ ਖ਼ਤਮ ਹੋ ਜਾਣਾ ਹੁੰਦਾ। ਤੇ ਇਹ ਬਿਲਡਿੰਗ ਜਿਹੜੀ ਹੈ ਨਾ, ਜਿਹਦੇ ਵਿੱਚ ਮਹਿਫੂਜ਼ ਰਹਿਣ ਦੇ ਵਾਸਤੇ ਤੂੰ ਆਪੂ ਬਸੇਰਾ ਕਰਨਾ ਚਾਹੁੰਦਾ ਹੈ, ਤੇ ਆਪ ਗੈਰ ਮਹਿਫੂਜ਼ ਹੈ। ਇੱਕ ਵਕਤ ਆਏਗਾ ਇਹਦੀ ਵੀ ਕੋਈ ਪਾਏਦਾਰੀ ਨਹੀਂ ਰਹੇਗੀ, ਇਹ ਨਾ ਪਾਏਦਾਰ ਹੈ, ਇਹ ਵੀ ਗੈਰ ਮਹਿਫੂਜ਼ ਹੈ, ਇਹ ਆਪੋਂ ਵੀ ਡਿੱਗ ਪੈਗੀ, ਮੁਨਹਦਮ ਹੋ ਜਾਏਗੀ, ਖੰਡਰਾਂ ਦੇ ਵਿੱਚ ਤਬਦੀਲ ਹੋ ਜਾਏਗੀ, ਔਰ ਇਹਦੇ ਵਿੱਚ ਰਹਿਣ ਵਾਲੇ ਵੀ ਗੈਰ ਮਹਿਫੂਜ਼ ਨੇ, ਮਹਿਫੂਜ਼ ਨਹੀਂ ਰਹਿ ਸਕਣਗੇ ਮੌਤ ਤੋਂ। ਇਹ ਦੋ ਵੱਡੇ ਨੁਕਾਇਸ ਨੇ। ਉਹਨੇ 200 ਦਰਾਹਮ ਬਾਦਸ਼ਾਹ ਨੇ ਅਥਰੂ ਅੱਖਾਂ 'ਚ ਭਰ ਕੇ ਤੇ ਫਕੀਰ ਦੀ ਨਜ਼ਰ ਕਰਨੇ ਚਾਹੇ, ਲੇਕਿਨ ਫਕੀਰ ਨੇ ਆਖਿਆ ਕਿ ਇਹ ਅੱਲਾ ਦਿਆਂ ਬੰਦਿਆਂ ਨੂੰ ਦੇ, ਉਹਨਾਂ ਨੂੰ ਦੇਗਾ ਤੇ ਤੇਰੀ ਹਿਫਾਜ਼ਤ ਦੀ, ਤੇਰੀ ਬਖਸ਼ਿਸ਼ ਦੀ ਕੋਈ ਸੂਰਤ ਨਿਕਲ ਆਏਗੀ, ਇਹਨੂੰ ਬੁਰਾ ਬਾਜ ਤਕਸੀਮ ਕਰ ਦੇ। ਇਹ ਜਿਹੜੀ ਬਿਲਡਿੰਗ ਤੂੰ ਬਣਾਈ ਹੈ ਨਾ, ਇਹਦਾ ਕੋਈ ਫਾਇਦਾ ਨਹੀਂ। ਇਹਨੂੰ ਬਣਾ ਕੇ ਤੂੰ ਲੋਕਾਂ ਦਾ ਹੀ ਇਸਤਹਿਸਾਲ ਕੀਤਾ ਹੈ, ਆਵਾਮ ਦੀਆਂ ਰਕਮਾਂ ਦੇ ਨਾਲ ਤੂੰ ਏਡੀ ਵੱਡੀ ਬਿਲਡਿੰਗ ਬਣਾਈ ਜਿਹਦੇ ਵਿੱਚ ਤੂੰ ਰਹਿਣਾ ਹੀ ਨਹੀਂ, ਜਿਹੜੀ ਤੇਰੇ ਵਾਸਤੇ ਗੈਰ ਮਹਿਫੂਜ਼ ਹੈ, ਜਿਹੜੀ ਤੈਨੂੰ ਮੌਤ ਤੋਂ ਹੀ ਨਹੀਂ ਬਚਾ ਸਕੇਗੀ, ਔਰ ਆਪੋ ਵੀ ਇਹ ਸਦਾ ਦੀ ਪਾਏਦਾਰ ਨਹੀਂ। ਸੋ ਪਿਆਰਿਓ, ਹੁਣ ਨਾਨੇ ਆ ਬਾਬਾ ਜੀ ਫਰੀਦ ਗੰਜੇ ਸ਼ਕਰ ਦੇ ਸ਼ੇਰ ਵੱਲ। ਫਰੀਦਾ ਕੋਠੇ, ਮੰਡਪ, ਮਾੜੀਆਂ ਉਸਾਰ ਦੇ ਵੀ ਗਏ ਤੇ ਕੂੜਾ ਸੌਦਾ ਕਰ ਗਏ ਤੇ ਗੋਰੀ ਜਾ ਪਏ। ਬਾਬਾ ਜੀ ਫਰੀਦ ਪਾ ਆਖਦੇ ਨੇ, ਉਹ ਹਵੇਲੀਆਂ ਬਣਾਉਣ ਵਾਲਿਓ, ਉਹ ਉੱਚੇ ਉੱਚੇ ਮਹਿਲ ਮਨਾਰੇ ਖੜੇ ਕਰਨ ਵਾਲਿਓ, ਕੀ ਤੁਸਾਂ ਇਹਦੇ ਚੋਂ ਖਟਿਆ? ਇੱਕ ਦਿਨ ਅਜੇ ਆਵੇਗਾ, ਇਹ ਤੇ ਇੱਥੇ ਹੀ ਰਹਿ ਜਾਣਗੇ ਦੁਨੀਆ 'ਤੇ ਹੀ, ਤੇ ਤੁਸੀਂ ਇਹਨਾਂ ਨੂੰ ਭਰੇ ਮਹਿਲਾਤ ਛੱਡ ਕੇ, ਭਰੇ ਖਜ਼ਾਨੇ ਛੱਡ ਕੇ ਤੇ ਕਵਰੇ ਜਾ ਪੈਣਾ। ਚੁਨਾਚਾ ਮੰਜ਼ਲ ਇਨਸਾਨ ਦੀ ਜਿਹੜੀ ਹੈ ਨਾ ਜੀ, ਉਹ ਮੌਤ ਹੈ, ਉਹਦੀ ਤਿਆਰੀ ਕਰਨੀ ਚਾਹੀਦੀ ਹੈ। ਸਾਹਿਬੋ, ਇਹ ਜਿਹੜੇ ਅਸ਼ਆਰ ਤੁਸੀਂ ਸਾਡੇ ਬਿਲਖਸੂਸ ਸੂਫੀਆ ਦੇ ਭਿਜਵਾਉਂਦੇ ਹੋ, ਇਹਦੇ ਇੱਕ ਸ਼ੇਰ ਦੀ ਤਸ਼ਰੀਹ ਕਰਨ ਦੇ ਵਾਸਤੇ ਜਿੱਡਾ ਸਾਡੇ ਵਿਲਾਗ ਦਾ ਟਾਈਮ ਹੁੰਦਾ ਹੈ, ਏਡੇ ਏਡੇ ਤੇ 50 ਵਿਲਾਗ ਹੋਣ ਨਾ ਕੀਤੇ ਜਾਣ ਇੱਕ ਸ਼ੇਰ ਦੀ ਸ਼ਰ੍ਹਾ ਕਰਨ ਦੇ ਵਾਸਤੇ, ਤੇ ਉਹ ਵੀ ਘੱਟ ਨੇ। ਇਸ ਵਾਸਤੇ ਹੁਣ ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਆਓ ਚੱਲੀਏ ਬਾਬਾ ਜੀ ihsan ਬਾਜਵਾ ਹੋਰਾਂ ਦੇ ਪਿੰਡ, ਉੱਥੇ ਚੱਲ ਕੇ ਜਿਹੜੇ ਤੁਸੀਂ ਅਖਾਣ ਭਿਜਵਾਏ ਨੇ ਉਹਨਾਂ ਦੇ ਮਤਲਬ ਬਾਬਾ ਜੀ ਹੋਰਾਂ ਕੋਲੋਂ ਪੁੱਛੀਏ, ਤੇ ਆਓ ਫਿਰ ਸਾਡੇ ਨਾਲ। अस्सलामु अलैकुम जनाब बाजवा साहब। जी वालेकुम सलाम जनाब डॉक्टर साहब, खैरियां हो जी? खैर होवे जनाब। बड़ी नवाज़श जनाब, बड़ी तुहाडी मेहरबानी। जी जी। ਅੱਜ ਮੇਰੀ ਸਰਕਾਰ ਪ੍ਰੋਗਰਾਮ ਦਾ ਸਾਡਾ ਜਿਹੜਾ ਆਗਾਜ਼ ਹੈ ਨਾ ਜੀ, ਮੁੱਢ ਤੋਂ ਹੀ ਸਾਡੀ ਇੱਕ ਧੀ ਭੈਣ ਨੇ, ਬੜੇ ਚੰਗੇ ਇੰਡੀਆ ਤੋਂ, ਬੜੇ ਸਾਡੇ ਨਾਲ ਪੱਕੇ ਜੁੜੇ ਨੇ। ਜੀ ਜੀ ਜੀ। ਅੰਬਾਲਾ
ਉਹਨਾਂ ਦਾ ਸਰ ਜ਼ਿਲ੍ਹਾ ਹੈ ਜੀ ਜੀ ਔਰ ਉਹਨਾਂ ਦਾ ਨਾਂ ਹੈ ਜਤਿੰਦਰ ਕੌਰ ਜੀ ਜੀ ਜੀ। ਉਹਨਾਂ ਜਨਾਬ ਅਖਾਨ ਭੇਜਿਆ, ਬੜਾ ਮਹੱਤਵ ਵਾਲਾ ਵੀ ਹੈ ਤੇ ਸਾਡਾ ਕਾਸ਼ਤਕਾਰਾਂ ਵਾਹੀਵਾਨਾਂ ਦਾ ਅਖਾਨ ਹੈ। ਅਖਾਨ ਇਸ ਤਰ੍ਹਾਂ ਨਹੀਂ ਕਿ ਖੇਤੀ ਖਸਮ ਨਾ ਜਾਵੇ ਤੇ ਖੇਤੀ ਖਸਮ ਨੂੰ ਖਾਵੇ। ਹਾਂਜੀ ਬਿਲਕੁਲ। ਪਹਿਲਾਂ ਤੇ ਨਾ ਜੀ ਜਿਹੜਾ ਜਤਿੰਦਰ ਹੈ ਨਾ ਜੀ, ਇਹਦਾ ਮਤਲਬ ਇਹ ਨਾਂ ਦਾ ਕਿ ਆਪਣੇ ਹਵਾਸ ਤੇ ਕਾਬੂ, ਆਪਣੇ ਹਵਾਸ ਨੂੰ ਕਾਬੂ ਵਿੱਚ ਕਰ ਲੈਣ ਵਾਲਾ। ਵਾਹ 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 ਵਾਹ। ਕਿਉਂਕਿ ਇੰਦਰੀ ਜਿਹੜੀ ਹੈ ਨਾ, ਇੰਦਰ ਜਾਂ ਇੰਦਰੀ, ਇਹ ਹਵਾਸ ਨੂੰ ਆਂਦੇ ਨੇ। ਵਾਹ ਵਾਹ। ਵਾਰਿਸ ਸ਼ਾਹ ਨੇ ਕਿਹਾ ਸੀ ਕਿ ਉਹ ਪੁਰਖ ਨਿਰਵੈਰ ਪਦ ਜਾ ਪਹੁੰਚੇ, ਪੰਜੇ ਇੰਦਰੀਆਂ ਜਿਨ੍ਹਾਂ ਨੇ ਮਾਰੀਆਂ ਨਹੀਂ। ਵਾਹ। ਜਿਹੜੇ ਸਾਡੇ ਪੰਜ ਹਵਾਸ ਨੇ, ਜਿਹਨੂੰ ਪੰਜਾਬ ਫਾਰਸੀ ਚ ਅਸੀਂ ਖਮਸਾ, ਹਵਾਸ ਅਰਬੀ ਚਾਹੁੰਦੇ ਆ ਹਵਾਸੇ ਖਮਸਾ, ਇਹ ਜਿਹੜੇ ਮਤਲਬ ਇਹ ਕਿ ਆਪਣੇ ਹਵਾਸ ਤੇ ਕਾਬੂ ਕਰ ਲੈਂਦਾ ਨਾ ਜੀ। ਵਾਹ ਵਾਹ। ਹਾਂਜੀ। ਅੱਛਾ, ਉਹਨੂੰ ਆਂਦੇ ਨੇ ਜਤਿੰਦਰ। ਹਾਂਜੀ, ਆਪਣੇ ਨਫਸ ਨੂੰ, ਆਪਣੇ ਮਤਲਬ ਇੰਦਰੀ ਨੂੰ ਜਿੱਤ ਲੈਣ ਵਾਲਾ। ਵਾਹ ਵਾਹ, ਬੜਾ ਮਤਲਬ ਦੱਸਿਆ ਭਾਈ ਦਾ ਮਤਲਬ ਸ਼ੇਰ ਨਹੀਂ ਹੁੰਦਾ ਜੀ। ਹਾਂਜੀ, ਤੇ ਬੜਾ ਸੋਹਣਾ ਇਹਨਾਂ ਨੇ ਕਿਹਾ ਕਿ ਵਾਹੀ ਜੋਤੀ ਜਿਹੜੀ ਹੈ ਨਾ ਜੀ, ਜਦੋਂ ਤੁਸੀਂ ਖੇਤੀ ਕਰਦੇ ਹੋ ਨਾ, ਤੇ ਖੇਤੀ ਦੇ ਵੱਲ 8 ਪੈਰਾਂ ਵੱਲ ਵਾਹੀਵਾਨ ਨੂੰ ਫੇਰਾ ਜ਼ਰੂਰ ਮਾਰਨਾ ਚਾਹੀਦਾ। ਵਾਹ ਵਾਹ। ਵੇਖੋ ਨਾ, ਕਿਤੇ ਕੋਈ ਚੂਹੇ ਦੀ ਖੁੱਡ ਨਿਕਲੀ ਹੈ, ਕਿਤੇ ਕੋਈ ਚੂਹਾ ਪੈ ਗਿਆ, ਕਿਤੇ ਕੋਈ ਫਸਲ ਨੂੰ ਤੇਲਾ ਪੈ ਗਿਆ, ਕੋਈ ਹੋਰ ਬਿਮਾਰੀ ਲੱਗ ਗਈ ਹੈ, ਕੋਈ ਵਾਧਾ ਘਾਟਾ, ਤੁਸੀਂ ਜਾਓਗੇ ਉਹਦੇ ਦੁਆਲੇ ਫੇਰਾ ਮਾਰੋਗੇ। ਉਂਝ ਵੀ ਆਂਦੇ ਨੇ ਜਦੋਂ ਫਸਲ ਦੁਆਲੇ ਖਸਮ ਉਹਦਾ ਫੇਰਾ ਮਾਰਦਾ ਹੈ ਹਾਂਜੀ, ਤੇ ਫਸਲ ਖੁਸ਼ ਹੁੰਦੀ ਹੈ। ਹਾਂਜੀ, ਉਹ ਖੁਸ਼ ਹੋ ਕੇ ਤੇ ਬਹੁਤੀ ਵੱਧਦੀ ਫੁੱਲਦੀ ਹੈ। ਕਿਉਂਕਿ ਕਿਸੇ ਵੀ ਸ਼ੈ ਵੱਲ ਜਦੋਂ ਉਹਦਾ ਮਾਲਕ ਧਿਆਨ ਰੱਖਦਾ ਹੈ ਹਾਂਜੀ, ਜਾਂ ਖਸਮ ਧਿਆਨ ਰੱਖਦਾ ਹੈ, ਤੇ ਉਹ ਬੀਵੀ ਵੱਲ ਵੇਖ ਲਓ ਤੁਸੀਂ, ਬੀਵੀ ਵੱਲੋਂ ਤੁਸੀਂ ਬੇਪਰਵਾਹੀ ਕਰ ਛੜੋ ਹਾਂਜੀ, ਉਹਦਾ ਖਾਵੰਦ ਉਹਦੇ ਨਾਲ ਸਿੱਧੇ ਮੂੰਹੋਂ ਨਾ ਕੂਏਗਾ ਤੇ ਉਹਦੀ ਸਿਹਤ ਵੀ ਖਰਾਬ ਹੋ ਜਾਏਗੀ, ਉਹਦਾ ਰੂਪ ਰੰਗ ਵੀ ਖਰਾਬ ਹੋ ਜਾਏਗਾ। ਤੇ ਜਦੋਂ ਉਹਦਾ ਖਾਵੰਦ ਉਹਨੂੰ ਹਰ ਗੱਲ 'ਚ ਪੁੱਛਦਾ ਉਹਦੇ ਤੋਂ ਕਰੇਗਾ, ਉਹਨੂੰ ਮਤਲਬ ਗੋਰਿਆ ਬੱਲਿਆ ਪੰਜਾਬੀ 'ਚ ਜਿਹੜਾ ਆਂਦੇ ਨੇ, ਹਰ ਵੇਲੇ ਉਹਦੀ ਸਿਫਤ ਸੁਨਾ ਕਰਦਾ ਰਹੇਗਾ, ਨਾ ਵੀ ਲੋੜ ਹੋਏ ਤੇ ਫੇਰ ਵੀ ਕਰਦਾ ਰਵੇ ਤੇ ਖੁਸ਼ ਰਹੇ, ਤੇ ਉਹ ਬੀਬੀ ਜਿਹੜੀ ਆ ਖੁਸ਼ ਰਹੇਗੀ, ਉਹਦਾ ਰੂਪ ਰੰਗ ਵੀ ਠੀਕ ਰਹੇਗਾ। ਇਸ ਤਰ੍ਹਾਂ ਹੀ ਇਹ ਫਸਲ ਵੀ ਹੈ ਹਾਂਜੀ, ਕਿ ਮਾਲਕ ਜਿਹੜਾ ਨਾ, ਇਹ ਵੀ ਅਖਾਣ ਹੈ ਕਿ ਖੇਤੀ ਖਸਮਾਂ ਸੇਤੀ, ਕਿ ਖਸਮ ਅਗਰ ਜਾਣਗੇ ਉਹਦੀ ਰੱਖਿਆ ਕਰਨਗੇ, ਉਹਦੇ ਦੁਆਲੇ ਫੇਰਾ ਮਾਰਨਗੇ, ਵੇਖਣਗੇ ਇਹਨੂੰ ਕਿਤੇ ਪਾਣੀ ਲੱਗਣ ਵਾਲਾ ਤੇ ਨਹੀਂ, ਜਾਂ ਕਿਤੇ ਕੋਈ ਚੂਹੇ ਦੀ ਖੁੱਡ ਹੈ, ਜਾਂ ਕੋਈ ਵਾਧਾ ਘਾਟਾ, ਜਾਂ ਖਾਦ ਪੈਣ ਵਾਲੀ ਤੇ ਨਹੀਂ, ਖਾਦ ਪੈਣ ਵਾਲੀ ਹੈ, ਜਾਂ ਇਹਦੇ ਚ ਕੋਈ ਮਸਲਾ ਮਸਾਇਲ ਤੇ ਜਿਹੜੀ ਬੂਟੀਆਂ ਤਲਫ ਕਰ ਗਿਆ, ਉਹ ਸਾਰਾ ਕੁਝ ਜਿਹੜਾ ਨਾ, ਉਹ ਮਾਲਕ ਜਾਏਗਾ ਤੇ ਵੇਖੇਗਾ, ਪਤਾ ਲੱਗੇਗਾ। ਹਾਂਜੀ, ਤੇ ਮਤਲਬ ਇਹ ਵੇਖ ਕੇ ਉਹ ਜਾ ਕੇ ਜਦੋਂ ਉਹਨੂੰ ਪੂਰਾ ਆਪਣਾ ਚਾਰ ਚਫੇਰੇ ਫੇਰਾ ਮਾਰ ਕੇ ਵੇਖੇਗਾ, ਤੇ ਜ਼ਾਹਰ ਹੈ ਉਹਦੀ ਖੇਤੀ ਉਹਨਾਂ ਲੋਕਾਂ ਨਾਲੋਂ ਚੰਗੀ ਹੋਏਗੀ ਜਿਹੜੇ ਵੇਸਰੇ ਹੋ ਰਹਿੰਦੇ ਨੇ, ਤੇ ਮਤਲਬ ਇਹ ਵੇਖ ਕੇ ਖਾਦਾ ਖੁਦਾ ਵੀ ਜਾਂ ਦਵਾਈਆਂ ਵਗੈਰਾ ਵੀ ਕਿਸੇ ਕੋ ਪਵਾਉਂਦੇ ਨੇ, ਆਪ ਜਾਂਦੇ ਹੀ ਨਹੀਂ, ਆਪ ਪਰਵਾਹ ਹੀ ਨਹੀਂ ਕਰਦੇ, ਤੇ ਉਹ ਫਿਰ ਜਿਹੜਾ ਨਾ ਜੀ ਬਗਾਨੀ ਹੱਥੀ ਤੇ ਆਂਦੇ ਨੇ, ਉਹ ਕਿਸੇ ਨੂੰ ਪਿਸ਼ਾਬ ਵੀ ਨਹੀਂ ਸਟਾਉਣਾ ਚਾਹੀਦਾ। ਇਹੋ ਹੀ ਗੱਲ ਹੈ। ਇਸ ਵਾਸਤੇ ਜਿਹੜੀ ਫਿਰ ਖੇਤੀ ਵੱਲ ਮਾਲਕ ਨਾ ਜਾਏ, ਉਹ ਖੇਤੀ ਖਸਮਾਂ ਨੂੰ ਖਾਏ, ਯਾਨੀ ਉਹ ਫਿਰ ਖਸਮ ਨੂੰ ਖਾਣ ਲੱਗ ਪੈਂਦੀ ਹੈ। ਮਤਲਬ ਇਹ ਵੇਖ ਉਹਨੂੰ ਆਮਦਨ ਨਾਲੋਂ ਖਰਚੇ ਬਹੁਤੇ ਹੋ ਜਾਂਦੇ ਨੇ ਉਸ ਵਾਹੀਵਾਨ ਦੇ, ਤੇ ਜਦੋਂ ਆਮਦਨ ਨਾਲੋਂ ਬਹੁਤੇ ਖਰਚੇ ਹੋ ਜਾਣ ਤੇ ਫਿਰ ਉਹ ਕੰਮ ਕਰਨ ਦਾ ਤੇ ਕੋਈ ਮਕਸਦ ਹੀ ਨਹੀਂ ਨਾ। ਨਹੀਂ ਜੀ ਨਹੀਂ। ਬਾਈਵਾ ਸਾਹਿਬ ਨੇ ਬੜੀ ਪਿਆਰੀ ਵੰਡ ਕਰਕੇ ਸਾਨੂੰ ਇਸ ਅਖਾਣ ਦੀ ਦੱਸੀ, ਇਹਦਾ ਤਰਜਮਾ ਕੀਤਾ। ਗੁਜ਼ਾਰਿਸ਼ ਇਹ ਵੇ ਕਿ ਤੁਹਾਡੀ ਮਲਕੀਤੀ ਕੋਈ ਵੀ ਚੀਜ਼ ਹੈ, ਕੋਈ ਤੁਹਾਡੀ ਜਾਇਦਾਦ ਹੈ, ਤੁਹਾਡੀ ਜ਼ਮੀਨ ਹੈ, ਤੁਹਾਡਾ ਕੋਈ ਮਕਾਨ ਹੈ, ਤੁਹਾਡਾ ਕੋਈ ਮਾਲ ਡੰਗਰ ਹੈ, ਤੁਹਾਡੀ ਬੀਵੀ ਹੈ, ਤੁਹਾਡੇ ਅਹਲੇ ਖਾਨਾ ਨੇ, ਤੁਹਾਡੇ ਘਰ ਦੇ ਜੀ ਨੇ, ਜਿਨ੍ਹਾਂ ਦੇ ਜ਼ਿੰਮੇਦਾਰ ਤੁਸੀਂ ਹੋ, ਉਹਨਾਂ ਦੀ ਨਿਗਰਾਨੀ ਦੇ, ਉਹਨਾਂ ਦੇ ਖਾਣੇ ਪੀਣੇ ਦਾ ਧਿਆਨ ਤੁਸੀਂ ਕਰਨਾ ਹੈ, ਉਹ ਤੁਹਾਡੇ ਜ਼ੇਰੇ ਦਸਤ ਨੇ। ਜੇ ਤੁਸੀਂ ਉਹਨਾਂ ਦਾ ਧਿਆਨ ਨਾ ਕਰੋਗੇ, ਉਹਨਾਂ ਦਾ ਖਿਆਲ ਨਾ ਰੱਖੋਗੇ, ਤੇ ਪਿਆਰਿਓ, ਉਹ ਫਿਰ ਜਿੰਨੀਆਂ ਵੀ ਚੀਜ਼ਾਂ ਤੁਹਾਡੇ ਜ਼ੇਰੇ ਦਸਤ ਨੇ, ਤੁਹਾਡੀਆਂ ਜ਼ੇਰੇ ਨਿਗਰਾਨੀ ਨੇ, ਉਹਨਾਂ ਦੇ ਵਿੱਚ ਨੁਕਸਾਨ ਹੋਣਾ ਸ਼ੁਰੂ ਹੋ ਜਾਏਗਾ, ਖਰਾਬੀਆਂ ਪੈਦਾ ਹੋਣ ਲੱਗ ਪੈਣਗੀਆਂ। ਪੰਜਾਬੀ ਦਾ ਇੱਕ ਹੋਰ ਅਖਾਣ ਬਾਜਵਾ ਸਾਹਿਬ ਦੱਸਿਆ ਵੀ ਖੇਤੀ ਖਸਮਾਂ ਸੇਤੀ। ਇਸੇ ਤਰ੍ਹਾਂ ਦਾ ਇੱਕ ਹੋਰ ਅਖਾਣ ਹੈ ਭਈ ਖਸਮਾਂ ਬਾਜ ਸੌਣ ਤਰਿਆਈਆਂ। ਤੁਸੀਂ ਵੇਖੋ ਨਾ ਕਿ ਮੱਝਾਂ ਡੰਗਰ ਅਸਾਂ ਰੱਖੇ ਹੁੰਦੇ ਨੇ, ਡੇਰੇ ਤੇ ਅਸੀਂ ਬੰਨੇ ਨੇ, ਸੌਣ ਦੇ ਮਹੀਨੇ ਦੇ ਵਿੱਚ ਇੰਨੀਆਂ ਕੁ ਬਾਰਿਸ਼ਾਂ ਹੁੰਦੀਆਂ ਨੇ
ਕਿ ਕੋਈ ਖੁੱਡ ਮੋਰੀ ਵੀ ਅਜਿਹੀ ਨਹੀਂ ਰਹਿੰਦੀ ਜਿਹੜੀ ਪਾਣੀ ਨਾਲ ਲਬਾ ਲੱਬ ਨਹੀਂ ਭਰ ਜਾਂਦੀ। ਲੇਕਿਨ ਇੱਕ ਡੰਗਰ ਨੂੰ ਤੁਸੀਂ ਸੰਗਲ ਗਲੇ 'ਚ ਪਾ ਕੇ ਤੇ ਕਿੱਲੇ ਨਾਲ ਬੰਨ੍ਹ ਛੱਡਿਆ ਹੋਇਆ, ਸਾਈਂ ਕੋਲ ਕੋਈ ਨਹੀਂ, ਤੇ ਜਿੰਨੇ ਮਰਜ਼ੀ ਮੀਂਹ ਪਿਆ ਵਸਣ, ਕਿਸੇ ਆਉਣਾ ਆ ਕੇ ਉਹਨੂੰ ਸੰਗਲ ਖੋਲ੍ਹਣਾ, ਪਾਣੀ ਦੇ ਨੇੜੇ ਖੜਨਾ, ਫੇਰ ਹੀ ਉਹਨੇ ਪਾਣੀ ਪੀਣਾ ਨਾ। ਨਹੀਂ ਤੇ ਸਾਉਣ ਦੇ ਮਹੀਨੇ ਦੇ ਵਿੱਚ ਜਦੋਂ ਬੇਤਹਾਸ਼ਾ ਸਲਾਬ ਤੇ ਬਾਰਿਸ਼ਾਂ ਤੇ ਹੜ੍ਹ ਹੁੰਦੇ ਨੇ, ਸਾਈਂ ਸਿਰ ਤੇ ਨਾ ਹੋਣ ਤੇ ਉਸ ਮਹੀਨੇ 'ਚ ਵੀ ਸਿਆਣਿਆਂ ਸਾਡੇ ਆਖਿਆ ਵੀ ਡੰਗਰ ਵੱਛੇ ਤੁਹਾਡੇ ਤਰਿਆਏ ਹੀ ਰਹਿਣਗੇ। ਜਾਓਗੇ ਤੇ ਉਹਨਾਂ ਨੂੰ ਪਾਣੀ ਵਿਖਾਓਗੇ ਨਾ ਖੋਲ ਕੇ। ਇਸੇ ਤਰ੍ਹਾਂ ਹੀ ਖੇਤੀ ਦੀ ਗੱਲ, ਜਿਵੇਂ ਬਾਜਵਾ ਸਾਹਿਬ ਸਮਝਾਇਆ ਵੀ ਤੁਸੀਂ ਜਾਇਆ ਕਰੋ, ਫੇਰਾ ਮਾਰਿਆ ਕਰੋ। ਬਾਜਵਾ ਸਾਹਿਬ ਨੇ ਤਾਂ ਏਡੀ ਪਿਆਰੀ ਗੱਲ ਕੀਤੀ ਵੀ ਖੇਤੀ ਦੇ ਦੁਆਲੇ ਵੱਟੇ ਵੱਟੇ ਹੀ ਫਿਰ ਛੱਡੇ ਨਾ, ਮਾਲਕ ਤੇ ਨਿਸਰਦੀ ਰਹਿੰਦੀ ਹੈ, ਖੁਸ਼ ਹੁੰਦੀ ਹੈ, ਸਾਈਂ ਦੀ ਨਜ਼ਰ ਜੋ ਹੁੰਦੀ ਹੈ। ਸੋ ਇਸ ਅਖਾਣ ਦੇ ਵਿੱਚ ਸਾਨੂੰ ਇੱਕ ਸਾਡੀ ਜ਼ਿੰਮੇਦਾਰੀ ਵੱਲ ਸਾਡਾ ਗਹੁ ਕਰਵਾਇਆ ਗਿਆ ਹੈ ਵੀ ਜੇ ਆਪਣਾ ਫੇਰਾ ਨਾ ਰੱਖੇਗਾ, ਨਿਗਰਾਨੀ ਨਾ ਸੱਜਣਾ ਰੱਖੇਗਾ, ਤੇ ਤੇਰੀ ਖੇਤੀ ਫਿਰ ਸਹੀ ਨਹੀਂ ਰਹਿਣੀ। ਬਾਜਵਾ ਸਾਹਿਬ ਅਮਰੀਕਾ ਤੋਂ ਸਾਡੇ ਭਾਈ ਨੇ ਚੌਧਰੀ ਇਫਤਖਾਰ ਸਾਹਿਬ ਜੀ ਜੀ, ਉਹਨਾਂ ਅਖਾਣ ਭਿਜਵਾਇਆ ਜੀ ਵੀ ਮਾਂ ਜਵੈਂਦੀ 7 ਪੁੱਤਰ, ਹਾਂਜੀ, ਤੇ ਕਰਮ ਨਾ ਦਿੰਦੀ ਵੰਡ। ਹਾਂਜੀ ਹਾਂਜੀ ਹਾਂਜੀ, ਇਹ ਅਖਾਣ ਅਸਲ 'ਚ ਪੂਰਾ ਇਸ ਤਰ੍ਹਾਂ ਹੈ ਕਿ ਮਾਂ ਜਵੈਂਦੀ 5 ਪੁੱਤਰ ਜਾਂ 7 ਪੁੱਤਰ, ਕਰਮ ਨਾ ਦੇਂਦੀ ਵੰਡ ਜੀ, ਇੱਕ ਚੜੀਂਦੇ ਘੋੜੀਆਂ ਤੇ ਇੱਕ ਬੀਕ ਲੈਂਦੇ ਮੰਗ। ਵਾਹ ਵਾਹ ਵਾਹ। ਤੋ ਇਹਦੇ 'ਚ ਦੱਸਿਆ ਗਿਆ ਕਿ ਜੋ ਵੀ ਦੁਨੀਆ ਦੇ ਅੰਦਰ ਹੁੰਦਾ ਨਾ, ਉਹ ਜਿਹੜੇ ਲੇਖ ਦੀ ਜਿਹੜੀ ਬਾਣੀ ਰੱਬ ਨੇ ਜੰਮਣ ਤੋਂ ਪਹਿਲਾਂ ਹੀ ਹਰ ਬੰਦੇ ਦੀ ਇੱਕ ਲਿਖੀ ਹੈ ਜੀ, ਉਹਦੇ ਮੁਤਾਬਕ ਹੀ ਹੁੰਦਾ ਹੈ। ਹੁਣ ਇੱਕ ਮਾਂ ਵੱਲ 5 ਜਾਂ 7 ਪੁੱਤਰ ਜੰਮਦੇ ਨੇ ਤੇ ਉਹ ਉਹਨਾਂ ਨੂੰ ਮੁਕੱਦਰ ਨਹੀਂ ਵੰਡ ਕੇ ਦੇ ਸਕਦੀ। ਉਹਨਾਂ 'ਚੋਂ ਕੋਈ ਬਹੁਤਾ ਪੜ੍ਹ ਲਿਖ ਜਾਂਦਾ, ਕੋਈ ਵੱਡਾ ਅਫਸਰ ਲੱਗ ਜਾਂਦਾ, ਕੋਈ ਨਹੀਂ ਲੱਗਦਾ, ਕੋਈ ਉੱਕਾ ਹੀ ਸਕੂਲੋਂ ਨੱਠ ਜਾਂਦਾ ਜੀ। ਤੇ ਮਤਲਬ ਇਹ ਵੀ ਉਹ ਸਾਰੇ ਬੰਦੇ, ਹਰ ਬੰਦੇ ਨੇ ਜਿਹੜਾ ਆਪਣੇ ਕਰਮਾਂ ਦਾ ਖਟਿਆ ਖਾਣਾ ਹੈ। ਵਾਹ, ਜੋ ਮੁਕੱਦਰ ਉਹਦੇ ਪਹਿਲੇ ਦਿਨ ਤੋਂ ਰੱਬ ਸੋਹਣੇ ਨੇ ਲਿਖੇ ਹੋਏ ਨੇ, ਵਾਹ, ਹਾਂਜੀ, ਉਹ ਉਹਨੂੰ हरू ਮਰੂ ਮਿਲ ਕੇ ਰਹਿਣੇ ਨੇ। ਸਾਡਾ ਮੁਸਲਮਾਨਾਂ ਦਾ ਇਹ ਇਤਕਾਦ ਹੈ ਜੀ ਜੀ, ਹਾਂਜੀ। ਤੋ ਇਹਦੇ 'ਚ ਵੀ ਇਹ ਦੱਸਿਆ ਕਿ ਮਾਂ ਜਮੇਂਦੀ ਯਾਨੀ ਜਾਂਦੀ ਜਾਂ ਜੰਮਦੀ, ਹਾਂਜੀ, ਪੈਦਾ ਕਰਦੀ 7 ਪੁੱਤਰ, ਕਰਮ ਨਾ ਦੇਂਦੀ ਵੰਡ ਕੇ, ਉਹਨਾਂ 'ਚ ਕਰਮ ਤਕਸੀਮ ਨਹੀਂ ਕਰ ਸਕਦੀ। ਉਹਨਾਂ 'ਚੋਂ ਕੁਝ ਲੋਕ ਤੇ ਵੇਖੋ ਨਾ ਘੋੜੀਆਂ ਤੇ ਚੜ ਕੇ ਬੜੀ ਸ਼ਾਨ ਸ਼ੌਕਤ ਨਾਲ ਗੁਜ਼ਾਰਾ ਕਰਦੇ ਨੇ, ਤੇ ਇੱਕ ਭੀਖ ਲੈਂਦੇ ਮੰਗ, ਹਾਂਜੀ, ਕਿ ਮਤਲਬ ਕਈ ਲੋਕ ਜਿਹੜੇ ਨੇ ਨਕਾਰੇ, ਉਹ ਬਸ ਕਰਨ ਜੋਗੇ ਕੱਖ ਨਹੀਂ ਹੁੰਦੇ, ਤੇ ਉਹ ਫਿਰ ਮਜਬੂਰ ਹੋ ਕੇ ਤੇ ਲੋਕਾਂ ਦੇ ਅੱਗੇ ਹੱਥ ਟੱਡਣ ਲੱਗ ਪੈਂਦੇ ਨੇ, ਝੋਲੀਆਂ ਕਰਨ ਲੱਗ ਪੈਂਦੇ ਨੇ, ਭੀਖ ਮੰਗਣ ਲੱਗ ਪੈਂਦੇ ਨੇ। ਤੋ ਇਸ ਅਖਾਣ ਵਿੱਚ ਮਾਤੇ ਦਿੱਤੀ ਗਈ ਹੈ ਕਿ ਰੱਬ ਸੋਹਣੇ ਨੇ ਹਰ ਬੰਦੇ ਦਾ ਮੁਕੱਦਰ ਆਪਣਾ ਆਪਣਾ ਲਿਖਿਆ ਹੈ, ਔਰ ਉਹਦਾ ਮੁਕੱਦਰ ਦੂਜੇ ਭਰਾ ਨਾਲ ਉਹਦੀ ਸ਼ਰਤ ਨਹੀਂ ਹੁੰਦੀ ਕਿ ਜੇ ਉਹਦਾ ਇੱਕ ਭਰਾ ਬੜਾ ਵੱਡਾ ਅਫਸਰ ਹੈ ਤੇ ਛੋਟਾ ਵੀ ਜ਼ਰੂਰ ਓਡਾ ਹੀ ਅਫਸਰ ਹੋਏਗਾ, ਇਹ ਨਹੀਂ ਹੁੰਦਾ। ਹਾਂਜੀ, ਇਹ ਜੋ ਰੱਬ ਦਾ ਭਾਣਾ ਹੈ ਉਹ ਹੀ ਹੋਣਾ ਹੈ, ਤੇ ਜੋ ਰੱਬ ਸੋਹਣੇ ਨੇ ਪਹਿਲੇ ਦਿਨ ਤੋਂ ਲਿਖਿਆ ਉਹਦੇ ਮੁਤਾਬਕ ਹੀ ਹੋਣਾ ਹੈ। ਬੰਦੇ ਨੂੰ ਕੋਸ਼ਿਸ਼ ਕਰਦਿਆਂ ਰਹਿਣਾ ਚਾਹੀਦਾ ਹੈ, ਆਪਣੀ ਹਿੰਮਤ ਇਸਤਕਾਮਤ ਦੇ ਨਾਲ ਪੂਰਾ ਪੱਬ ਢਾਹ ਕੇ, ਹਾਂਜੀ, ਜ਼ੋਰ ਲਾਉਂਦਾ ਰਹਿਣਾ ਚਾਹੀਦਾ ਹੈ ਜ਼ਿੰਦਗੀ ਵਿੱਚ ਉਚਾਈਆਂ ਵਾਲੇ ਪਾਸੇ ਜਾਣ ਲਈ। ਲੇਕਿਨ ਜਿਹੜੇ ਲਿਖੇ ਹੋਏ ਪਹਿਲਾਂ ਰੱਬ ਨੇ ਸਾਡੇ ਯਕੀਨ ਤੇ ਅਕੀਦੇ ਦੇ ਮੁਤਾਬਕ ਲੇਖ ਨੇ, ਉਹ ਸਰ ਪਰ ਬੰਦੇ ਦੀ ਝੋਲੀ ਪੈਂਦਾ ਹੀ ਹਾਂਜੀ। ਜਾ ਇਹਦਾ ਇੱਕ ਅਖਾਣ ਇਹ ਵੀ ਹੈ ਕਿ ਅਜ਼ਲਾਂ ਦਾ ਲਿਖਿਆ ਹੀ ਸਰ ਪਰ ਬੰਦੇ ਦੀ ਝੋਲੀ ਪੈਂਦਾ। ਇੱਥੇ ਮੈਨੂੰ ਨਾ ਖਲੀਲ ਜਬਰਾਨ ਬਹੁਤ ਬੜਾ ਫਿਲਾਸਫਰ ਹੋਇਆ, ਉਹਨਾਂ ਦਾ ਇੱਕ ਆਖਣ ਯਾਦ ਆਇਆ ਕਿ ਯੂਅਰ ਚਿਲਡਰਨ ਆਰ ਨਾਟ ਯੂਅਰਸ, ਦੋਜ਼ ਆਰ ਦਾ ਚਿਲਡਰਨ ਆਫ ਨੇਚਰ, ਯੂ ਕੈਨ ਗਿਵ them ਬਾਡੀ ਬਟ ਨਾਟ ਮਾਈਂਡ। ਕਿ ਤੁਹਾਡੇ ਬਾਲ ਤੁਹਾਡੇ ਨਹੀਂ ਹੁੰਦੇ, ਹਾਂਜੀ, ਉਹ ਫਿਤਰਤ ਦੇ ਬੱਚੇ ਨੇ, ਕੁਦਰਤ ਦੇ ਬੱਚੇ ਨੇ। ਤੁਸੀਂ ਉਹਨਾਂ ਨੂੰ ਜਿਸਮ ਤੇ ਦੇ ਸਕਦੇ ਹੋ, ਸਰੀਰ ਤੇ ਉਹਨਾਂ ਨੂੰ ਦੇ ਸਕਦੇ ਹੋ, ਲੇਕਿਨ ਉਹਨਾਂ ਨੂੰ ਜ਼ੇਨ ਨਹੀਂ ਦੇ ਸਕਦੇ, ਹਾਂਜੀ, ਦਿਮਾਗ ਤੁਸੀਂ ਨਹੀਂ ਦੇ ਸਕਦੇ। ਉਹ ਦੇਣ ਵਾਲੇ ਦਾ ਕੰਮ ਹੈ ਕਿ ਉਹਨੇ ਕਿਹੋ ਜਿਹਾ ਪਾ ਕੇ ਘੱਲਣਾ। ਵਾਹ ਜੀ ਵਾਹ। ਲੋ ਜੀ ਪਿਆਰੇ ਵੇਖਣ ਵਾਲਿਓ, ਮਾਂ ਜਵੈਂਦੀ 7 ਪੁੱਤਰ ਤੇ ਕਰਮ ਨਾ ਦੇਂਦੀ ਵੰਡ। ਵੇਖੋ ਨਾ ਕਿੱਡੀ ਸਿੱਧੀ ਤੇ ਪਿਆਰੀ ਗੱਲ ਹੈ, ਲੇਕਿਨ ਇਹ ਕਿੱਡੀ ਵੱਡੀ ਹਕੀਕਤ ਇਹਦੇ ਵਿੱਚ ਬਿਆਨ ਕੀਤੀ ਗਈ ਹੈ ਇਸ ਅਖਾਣ ਦੇ ਵਿੱਚ ਕਿ ਇੱਕ ਮਾਂ 7 ਪੁੱਤਰਾਂ ਨੂੰ ਜੰਮਦੀ ਏ, ਉਹਨੂੰ ਅੱਲਾਹ ਪਾਕ 7 ਪੁੱਤਰ ਦਿੰਦਾ ਹੈ। ਪਿਆਰਿਓ, ਮਾਂ ਪੁੱਤਰਾਂ ਦੀ ਮਾਂ ਜ਼ਰੂਰ ਹੁੰਦੀ ਹੈ, ਲੇਕਿਨ ਉਹਨਾਂ ਦੀ ਤਕਦੀਰ ਨਹੀਂ ਲਿਖ ਸਕਦੀ। ਉਹਨਾਂ ਦੇ ਮੁਕੱਦਰ ਲਿਖਣ ਵਾਲਾ ਕੋਈ ਹੋਰ ਹੈ, ਉਹ ਹੈ ਸਾਡਾ ਅੱਲਾਹ ਪਾਕ, ਜਿਨੇ ਉਸ ਮਾਂ ਨੂੰ 7 ਪੁੱਤਰ ਦਿੱਤੇ।
ਬੇਟੇ ਦੇ 7 ਦੇ ਦਿੱਤੇ, ਲੇਕਿਨ ਮੁਕੱਦਰ ਉਹਨੇ ਆਪੂ ਲਿਖੇ। ਹੁਣ ਬਾਜਵਾ ਸਾਹਿਬ ਦੱਸਿਆ ਵੀ ਉਹਨਾਂ ਦੇ ਵਿੱਚੋਂ ਕਈ ਤੇ ਬਾਦਸ਼ਾਹ ਬਣ ਜਾਂਦੇ ਨੇ, ਕਈ ਘੋੜੀਆਂ ਤੇ ਚੜੇ ਫਿਰਦੇ ਨੇ, ਤੇ ਕਈ ਮੰਗ ਪਿੰਨ ਕੇ ਖਾਂਦੇ ਫਿਰਦੇ ਨੇ, ਯਾਨੀ ਆਪੋ ਆਪਣੇ ਮੁਕੱਦਰ ਨੇ। ਕੋਈ ਵਿੱਚੋਂ ਬੜੇ ਬੜੇ ਲਾਇਕ ਹੋ ਜਾਂਦੇ ਨੇ, ਪੜ੍ਹ ਵੀ ਜਾਂਦੇ ਨੇ, ਤੇ ਕੋਈ ਵਿਚਾਰੇ ਅਨਪੜ੍ਹ ਰਹਿ ਜਾਂਦੇ ਨੇ, ਕੋਈ ਬੁਰਾਈਆਂ 'ਚ ਗ੍ਰਿਫਤਾਰ ਹੋ ਜਾਂਦੇ ਨੇ। ਕਿਸੇ ਬੜੇ ਸੋਹਣੇ ਸਿਆਣੇ ਬੰਦੇ ਨੇ ਗੱਲ ਕੀਤੀ ਸੀ ਕਿ ਮਾਂ ਬਾਪ ਉਹ ਪੈਕਿੰਗ ਨੇ, ਜਿਹਦੇ ਵਿੱਚ ਬੱਚਾ ਪੈਕ ਹੋ ਕੇ ਤੇ ਦੁਨੀਆ ਦੇ ਵਿੱਚ ਆਉਂਦਾ ਹੈ। ਉਹ ਮੈਨੂਫੈਕਚਰਿੰਗ ਉਸ ਬੱਚੇ ਦੀ ਕਿਤੋਂ ਹੋਰੋਂ ਹੋਈ ਹੁੰਦੀ ਹੈ, ਔਰ ਉਹਨੇ ਵੱਡਿਆਂ ਹੋ ਕੇ ਕਰਨਾ ਕਰਾਣਾ ਕੀ ਹੈ, ਉਹਦੇ ਫੰਕਸ਼ਨਸ ਕੀ ਹੋਣੇ ਨੇ, ਉਹਦੇ ਮੁਕੱਦਰ ਕੀ ਨੇ, ਉਹ ਵੀ ਕਿਸੇ ਹੋਰ ਜਗ੍ਹਾ ਤੋਂ ਵਿੱਚ ਚਿਪ ਲੱਗ ਕੇ ਆਉਂਦੀ ਹੈ। ਪੈਕਿੰਗ ਮਾਂ-ਬਾਪ ਜ਼ਰੂਰ ਨੇ, ਵਾਲਦੈਨ ਵੀ ਉਹੀ ਖਵਾਉਂਦੇ ਨੇ, ਪੈਦਾ ਵੀ ਉਹੀ ਕਰਦੇ ਨੇ, ਲੇਕਿਨ ਉਹਨਾਂ ਨੇ ਜ਼ਿੰਦਗੀ ਕਿਵੇਂ ਗੁਜ਼ਾਰਨੀ ਹੈ, ਉਹਨਾਂ ਦੇ ਮੁਕੱਦਰ ਕੀ ਨੇ, ਉਹ ਅੱਲਾਹ ਪਾਕ ਸੱਚਾ ਤੇ ਸੋਹਣਾ ਰੱਬ ਹੀ ਲਿਖਦਾ। ਉਰਦੂ ਵਿੱਚ ਇੱਕ ਬੜਾ ਸੋਹਣਾ ਫਿਕਰਾ ਉਹ ਆਖਦੇ ਨੇ ਜੀ, ਪੇਸ਼ ਆਨੀ ਹੈ ਵਹੀ ਜੋ ਨਕਸ਼ੇ ਪੇਸ਼ਾਨੀ पे है, ਜੋ ਤੇਰੇ ਮੱਥੇ ਦੇ ਭਾਗ ਸੱਚੇ ਸਾਈਂ ਨੇ ਲਿਖ ਦਿੱਤੇ ਨੇ, ਕਰਨਾ ਤੂੰ ਦੁਨੀਆ 'ਚ ਉਹ ਹੀ। ਲਓ ਜੀ ਬਾਜਵਾ ਸਾਹਿਬ ਪਾਂਡੋ ਕੇ ਲਾਹੌਰ ਤੋਂ ਅੱਗੇ ਕਸੂਰ ਵੱਲ ਜਾਂਦੇ ਆ ਰਸਤੇ 'ਚ, ਬੁੱਲੇ ਸ਼ਾਹ ਸਰਕਾਰ ਦਾ ਪਿੰਡ ਜੀ, ਮਸ਼ਹੂਰ ਪਿੰਡ ਜੀ, ਜਿੱਥੇ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈਯਦ ਨੇ ਬਾਲਪੁਣਾ ਗੁਜ਼ਾਰਿਆ। ਹਾਂਜੀ ਹਾਂਜੀ, ਉੱਥੇ ਹੀ ਬਾਬਾ ਜੀ ਦੇ ਵਾਲਦੈਨ ਦੇ ਮਜ਼ਾਰਾਤ ਨੇ। ਹਾਂਜੀ, ਉੱਥੋਂ ਦੇ ਤੁਹਾਨੂੰ ਪਤਾ ਹੀ ਹੈ ਕਿ ਮਾਸਟਰ ਰਿਆਜ਼ ਅਹਿਮਦ ਸਾਹਿਬ ਸਾਡੇ ਬੜੇ ਪੱਕੇ ਮਿੱਤਰ ਨੇ, ਹਾਂਜੀ ਹਾਂਜੀ, ਐਜੂਕੇਸ਼ਨਿਸਟ ਨੇ, ਔਰ ਉਹਨਾਂ ਵੀ ਪੰਜਾਬੀ ਪੜ੍ਹਾਈ ਹੈ ਸਾਰੀ ਜ਼ਿੰਦਗੀ। ਉਹਨਾਂ ਸਰ ਅਖਾਣ ਭਿਜਵਾਇਆ ਭਈ ਜੀਵੇ ਮੇਰਾ ਸ਼ਾਹ ਤੇ ਮੈਂ ਚਾੜਾਂ ਨਿਤ ਕੜਾ, ਤੇ ਜਦੋਂ ਸ਼ਾਹ ਨੇ ਕੱਢੀ ਵਈ ਤੇ ਮੈਂ ਨਿੱਗਰ ਨਿੱਗਰ ਗਈ। ਹਾਂਜੀ, ਸ਼ਾਹ ਜਿਹੜਾ ਨਾ ਜੀ, ਇਹਦੇ ਚ ਲੋਕਾਂ ਦੇ ਇਹ ਦੱਸਿਆ ਗਿਆ ਹੈ ਕਿ ਜਿਹੜੇ ਲੋਕ ਮਤਲਬ ਇਹ ਵੇਖ ਕੇ ਆਪਣੀ ਹੱਥੀ ਕੁਝ ਨਹੀਂ ਕਰਦੇ ਜੀ ਜੀ, ਤੇ ਹਜ਼ਾਰ ਲੈ ਲੈ ਕੇ ਤੇ ਖਾਈ ਜਾਂਦੇ ਨੇ ਤੇ ਖਾਈ ਜਾਂਦੇ ਨੇ, ਇਸ ਉਮੀਦ ਤੇ ਕਿ ਸਮਾਨਾਂ ਤੋਂ ਕੋਈ ਉਤਰ ਕੇ ਸ਼ੈ ਆ ਜਾਏਗੀ ਤੇ ਸਾਡੇ ਕਰਜ਼ੇ ਲਾ ਦੇਵੇਗੀ। ਹਾਂਜੀ, ਉਹ ਬੜੀ ਭੁੱਲਣਾ 'ਚ ਪਏ ਹੁੰਦੇ ਨੇ ਜੀ ਜੀ, ਹਾਂਜੀ, ਕਿ ਮੇਰਾ ਜੀਵੇ ਸ਼ਾਹ। ਸ਼ਾਹ ਆਂਦੇ ਨੇ ਖੱਤਰੀ ਨੂੰ, ਜਿਹੜੇ ਆ ਤੁਹਾਡੇ ਹੁੰਦੇ ਸਨ ਕਰਜ਼ਾ ਦੇਣ ਵਾਲੇ ਸਾਹੂਕਾਰ, ਜੀ ਜੀ ਜੀ, ਹਾਂਜੀ, ਕਿ ਉਹਨਾਂ ਕੋਲ ਤੁਸੀਂ ਜਾਣਾ ਤੇ ਉਹਨਾਂ ਜਨਾਬ ਉਸੇ ਵੇਲੇ ਕਰਜ਼ਾ ਦੇਈ ਜਾਣਾ, ਬਈ ਫੋਲ ਲੈਣੀ ਹੈ ਤੇ ਉੱਤੇ ਤੁਹਾਡਾ ਨਾਂ ਲਿਖ ਲੈਣਾ ਤੇ ਨਾਲ ਸੂਦ ਠੋਕੀ ਲੱਗਿਆ ਆਉਣਾ, ਤੇ ਬਾਅਦ ਚ ਤੁਸੀਂ ਪੈਸਾ ਨਹੀਂ ਵੀ ਵੇਲੇ ਕੋਲੇ ਦੇਣਾ ਤੇ ਉਹਨਾਂ ਆਖਣਾ ਮਹਾਰਾਜ ਤੁਸੀਂ ਬਸ ਮੂਲ ਦਾ ਤੇ ਫਿਕਰ ਹੀ ਨਾ ਕਰੋ, ਤੁਸੀਂ ਵਿਆਜ ਦੇ ਛੜੋ ਬਸ। ਉਹਨਾਂ ਦਾ ਮਤਲਬ ਹੁੰਦਾ ਹੈ ਕਿ ਸਾਡੇ ਜਿਹੜੇ ਪੈਸੇ ਨੇ ਅੱਗੋਂ ਪੈਸੇ ਬਣਾਉਂਦੇ ਲੱਗੇ ਜਾਣ। ਹਾਂਜੀ, ਤੇ ਇਹਦੇ ਚ ਦੱਸਿਆ ਗਿਆ ਕਿ ਜੀਵੇ ਮੇਰਾ ਸ਼ਾਹ, ਹਾਂਜੀ, ਤੇ ਮਤਲਬ ਚਾੜਾ ਨਿਤ ਕੜਾ, ਵੀ ਮੈਂ ਉਹਦੇ ਕੋਲ ਕਰਜ਼ਾ ਲੈ ਲੈ ਕੇ ਤੇ ਨਿਤ ਲੁੰਗੜੀਆਂ ਲਾਂਦਾ ਰਵਾਂ ਤੇ ਕੜਾ ਚਾੜਾ ਤੇ ਆਪ ਵੀ ਖਾਵਾਂ ਤੇ ਮੌਜਾਂ ਮਨਾਵਾਂ ਤੇ ਲੋਕਾਂ ਨੂੰ ਵੀ ਸੱਦ ਸੱਦ ਕੇ ਖਵਾਵਾਂ। ਹਾਂਜੀ, ਪਰ ਜਦੋਂ ਉਹਨੇ ਵਹੀ ਫੋਲੀ, ਹਾਂਜੀ, ਤੇ ਫਿਰ ਉਹਨੇ ਜ਼ਮੀਨ ਹੀ ਗਹਿਣੇ ਮਤਲਬ ਆਪਣੇ ਨਾਂ ਲਵਾਉਣੀ। ਵੇਖੋ ਨਾ ਜੀ, ਸਾਡੀਆਂ ਜ਼ਮੀਨਾਂ, ਸਾਡਾ ਇੱਥੇ ਜਿਹੜੇ ਜਟਾਤਰ ਸੀ ਸਾਰੇ, ਸਾਨੂੰ ਤੇ ਲੈ ਗਏ ਸਣੇ ਲੋਕ ਸਾਹੂਕਾਰ ਜਿਹੜੇ ਨੇ। ਜ਼ਿਮੀਂਦਾਰਾਂ ਦੇ ਫਸਲ ਕੋਨੀ ਸੀ ਹੁੰਦੀ, ਨਹਿਰੀ ਨਿਜ਼ਾਮ ਇੱਥੇ ਪਹਿਲਾਂ ਹੁੰਦਾ ਕੋਨੀ ਸੀ 1849 ਤੋਂ ਪਹਿਲਾਂ। ਔੜਾਂ ਤੇ ਮਤਲਬ ਕਈਆਂ ਥਾਵਾਂ ਦੇ ਪਾਣੀ ਥੱਲੇ ਖਾਰੇ, ਖੂਹਾਂ ਦਾ ਪਾਣੀ ਉਂਝ ਪਾਣੀ ਮੁੱਕ ਜਾਣਾ ਤੇ ਫਸਲਵਾੜੀ ਥੋੜੀ ਹੋਣੀ। ਔਰ ਉਹਦਾ ਫਿਰ ਕੀ ਹੁੰਦਾ ਸੀ ਵੀ ਇਹਨਾਂ ਜੱਟਾਂ ਨੂੰ ਭੈੜੀਆਂ ਆਦਤਾਂ ਪਈਆਂ ਜੀ, ਇਹਨਾਂ ਕਰਜ਼ਾ ਲੈ ਲੈ ਕੇ ਜਨਾਬ ਨਾ, ਉਹ ਖੱਤਰੀ ਨੇ ਆਖਣਾ ਆ ਛੱਡ ਝਾੜੀ, ਤੂੰ ਵੀ ਪਿੰਡ ਦਾ ਲੰਬੜਦਾਰ ਬਣਿਆ, ਝੋਟੀਆਂ ਦੀ ਵਾਹੀ ਪਿਆ ਕਰਨ, ਉਹ ਟਕੇ ਲੈ। ਉਹਨੇ ਆਖਣਾ ਯਾਰ ਸ਼ਾਹ ਜੀ ਕੀ ਕਰੀਏ, ਪਸਲੀ ਨਹੀਂ ਇੰਨੇ ਜੋਗੀ। ਉਹਨੇ ਆਖਿਆ ਇੱਥੋਂ ਮੇਰੇ ਕੋਲ ਪੈਸੇ ਲੈ ਜਾ, ਏਡੀ ਕਿਹੜੀ ਗੱਲ। ਅੱਛਾ, ਉਹਦੇ ਬਾਅਦ ਉਹਨੇ ਤੂੜੀ ਮੁਫਤ ਹੀ ਲਈ ਜਾਣੀ, ਹੋਰ ਬੜਾ ਕੁਝ। ਸ਼ਾਹਰਾਂ ਨੇ ਆ ਕੇ ਨਾ ਤੇ ਕਦੀ ਸਾਗ ਦੇ ਬਹਾਨੇ ਪੱਠੇ ਲੈ ਜਾਣੇ, ਕਦੀ ਕੁਝ ਲੈ ਜਾਣਾ, ਪੱਠੇ ਵੀ ਜੱਟਾਂ ਕੋਲ ਪਏ ਪਾਣੇ, ਉਹ ਕਿਸੇ ਖਾਤੇ 'ਚ ਨਹੀਂ ਆਉਣੇ। ਜੀ ਜੀ, ਅੱਛਾ, ਇੰਜ ਕਰਕੇ। ਔਰ ਇਹ ਤੇ ਭਲਾ ਹੋਵੇ ਸਰ ਮਤਲਬ ਛੋਟੂ ਰਾਮ ਦਾ, ਸਰ ਛੋਟੂ ਰਾਮ ਤੇ ਇਹ ਜਿਹੜਾ ਸੀ ਸਿਕੰਦਰ, ਕੀ ਇਹਦਾ ਨਾਂ ਸੀ, ਅੱਛਾ, ਇਹ ਦੋ ਵਜ਼ੀਰ ਸਨ। ਔਰ ਇਹਨਾਂ ਨੇ ਕਾਨੂੰਨ ਬਣਾਇਆ ਸੀ ਕਿ ਗੈਰ ਜ਼ਰਾਇਤ ਪੇਸ਼ਾ ਮਾਲਕ ਨਹੀਂ ਹੋ ਸਕਦਾ। ਵਾਹ। ਔਰ ਉਸ ਕਾਨੂੰਨ ਦੀ ਵਜ੍ਹਾ ਨਾਲ ਜ਼ਿਮੀਂਦਾਰ ਬਚ ਗਏ ਸਾਡੇ ਜੱਟ ਜਿਹੜੇ ਨੇ। ਛੋਟੂ ਰਾਮ ਰੋਹਤਕ ਦਾ ਜੱਟ ਸੀ ਤੇ ਸਰ ਸਿਕੰਦਰ ਜਿਹੜਾ ਸੀ ਨਾ, ਇਹ ਵੀ ਇੱਧਰ ਦਾ ਸੀ, ਸਰਗੋਧੇ ਵਾਲ ਦਾ ਸੀ ਮੇਰਾ। ਜੀ ਜੀ, ਹਾਂਜੀ, ਸਰ ਸਿਕੰਦਰ ਯਾਦ, ਹਾਂਜੀ, ਸਰ ਸਿਕੰਦਰ ਯਾਦ ਜਿਹੜਾ, ਇਹਨਾਂ ਦੋਵਾਂ ਨੇ ਇਹ ਸਾਡੇ ਤੇ ਬੜੀ ਵੱਡੀ ਨੇਕੀ ਕੀਤੀ ਸੀ।
ਉਹ ਜਦੋਂ ਕਾਨੂੰਨ ਬਣਾਤਾ ਨਾ ਤੇ ਫਿਰ ਇਹ ਖੱਤਰੀ ਜਿਹੜੇ ਨੇ ਨਾ ਜ਼ਮੀਨ ਨਹੀਂ ਸਨ ਲੈ ਸਕਦੇ। ਨਹੀਂ ਤੇ ਇਹ ਤੇ ਸਾਰਾ ਇੱਥੋਂ ਪੰਜਾਬ ਦੀ ਜ਼ਮੀਨ ਇਹਨਾਂ ਦੇ ਆਪਣੇ, ਸਾਡੇ ਲਾਗੇ ਇੱਥੇ ਇੱਕ ਚੂੜ ਮੁੰਡਾ ਪਿੰਡ ਸੀ, ਉੱਥੇ ਜਨਾਬ ਸਾਹੂਕਾਰ ਸਨ ਏਡੇ ਵੱਡੇ ਕਿ ਉਹ ਮੇਰੇ ਅੱਬਾ ਜੀ ਆਂਦੇ ਨੇ ਕਿ ਮੈਂ ਇੱਕ ਦਫਾ ਵੀ ਪੈਸੇ ਲੈਣ ਜਾਂਦੇ ਸਨ ਨਾ, ਸਿੱਕੇ ਹੁੰਦੇ ਸਨ, ਉਹ ਨੋਟ ਤੇ ਹੁੰਦੇ ਹੀ ਨਹੀਂ ਸਨ। ਤੇ ਮੈਂ ਕਰਜ਼ਾ ਦੇਣ ਗਿਆ ਤੇ ਉਹਨਾਂ ਨੇ ਆਖਿਆ ਵੀ ਜਾ ਮੁੰਡਿਆ ਉੱਥੋਂ ਸੁੱਟਿਆ, ਉਹ ਚਬਾਰੇ ਤੋਂ ਚੜ ਕੇ ਤੇ ਉੱਤੋਂ ਸੁੱਟਿਆ ਤੇ ਬੜੀ ਦੇਰ ਬਾਅਦ ਆਵਾਜ਼ ਟਰਾਉਂ ਦੀ ਆਵਾਜ਼ ਆਈ। ਤੇ ਮੈਂ ਆਖਿਆ ਇਹ ਕੀ ਹੈ? ਉਹਨੇ ਆਖਿਆ ਜੀ ਸਾਡੇ ਚੋਂ ਕੋਈ ਬਦਬਖਤ ਹੀ ਹੋਏਗਾ ਜਿਹੜਾ ਇੱਥੋਂ ਪੈਸੇ ਕੱਢੇਗਾ, ਅਸੀਂ ਸਾਰੇ ਪਾਈ ਲਗੇ ਜਾਂਦੇ ਆ ਇਹਦੇ ਵਿੱਚ। ਹਾਂਜੀ, ਤੋਂ ਉਹ ਜਿਹੜੇ ਸਨ ਨਾ ਸ਼ਾਹ, ਉਹਨਾਂ ਦੇ ਫੜ ਕੇ ਤੇ ਅੱਜ ਤਬਾਹੀ ਫੇਰੀ ਹੋਈ ਸੀ ਸਾਡੀ, ਔਰ ਅਸੀਂ ਆਪਣੀਆਂ ਆਦਤਾਂ ਛੱਡਦੇ ਨਹੀਂ ਸਨ। ਹਾਂਜੀ, ਮਿਹਨਤ ਕਰਨੀ ਕੋਈ ਨਾ, ਮਿਹਨਤ ਕਰਨ ਦੇ ਚਾਂਸ ਵੀ ਉਦੋਂ ਏਡੇ ਕੋਨੀ ਸਨ। ਹਾਂਜੀ, ਵਸੀਲੇ ਕੋਨੀ ਸਨ, ਮਤਲਬ ਟਰੈਕਟਰ ਵਗੈਰਾ ਵੀ ਕੋਨੀ ਸਨ, ਵਾਈ ਜੋਤੀ। ਔਰ ਉਹ ਫਿਰ ਇਹਨਾਂ ਨੇ ਜੱਟਾਂ ਨੇ ਵਿਆਹਾਂ ਵਿਊਹਾਂ ਤੇ ਕੋਈ ਫਜ਼ੂਲ ਖਰਚ ਵੀ ਕਰ ਲੈਣੇ, ਐਵੇਂ ਮੁੱਛਾਂ ਨੂੰ ਤਾ ਦੇ ਕੇ ਮੇਰੀ ਮਤਲਬ ਇਹ ਕਿ ਨੱਕ ਨਹੀਂ ਰਹਿੰਦਾ। ਅੱਛਾ, ਉਹ ਨੱਕ ਨੂੰ ਰੱਖਦਿਆਂ ਸਾਰਾ ਕੁਝ ਜਿਹੜਾ ਨਾ ਨੱਕ ਨੂੰ ਰੱਖਦਿਆਂ ਬਾਜਵਾ ਸਾਹਿਬ ਨੱਕ ਹੀ ਵਢਾ ਲੈਣਾ, ਨੱਕ ਹੀ ਵੰਡਾ ਲੈਣਾ। ਤੁਹਾਡਾ ਭਲਾ ਕਰੇ ਇਹ ਗੱਲ। ਹਾਂਜੀ, ਲਓ ਜੀ ਪਿਆਰਿਓ, ਖਾਨ ਮਾਸਟਰ ਸਾਹਿਬ ਸਾਨੂੰ ਭਿਜਵਾਇਆ ਸੀ ਵੀ ਜੀਵੇ ਮੇਰਾ ਸ਼ਾਹ ਤੇ ਮੈਂ ਚਾੜਾਂ ਨਿਤ ਕੜਾ, ਤੇ ਸ਼ਾਹ ਨੇ ਕੱਢੀ ਵਹੀ ਤੇ ਮੈਂ ਨਿੱਗਰ ਗਈ। ਬਾਜਵਾ ਸਾਹਿਬ ਦੱਸਿਆ ਵੀ ਸ਼ਾਹ ਤੋਂ ਮੁਰਾਦ ਇੱਥੇ ਸਾਹੂਕਾਰ ਖੱਤਰੀ ਲੋਕ ਹੁੰਦੇ ਸਨ ਜਿਹੜੇ ਪਿਆਰਿਓ ਸੂਦ ਦੇ ਉੱਤੇ ਵਿਆਜ ਦੇ ਇਵਜ਼ ਲੋਕਾਂ ਨੂੰ ਕਰਜ਼ੇ ਦਿੰਦੇ ਸਨ। ਤੇ ਉਹ ਫਿਰ ਬੰਦਾ ਜਿਹੜਾ ਨਾ ਜੀ ਉਹਨਾਂ ਕੋਲੋਂ ਕਰਜ਼ਾ ਲੈ ਕੇ ਤੇ ਆਪਣੀਆਂ ਤੇ ਯਾਸ਼ੀਆਂ ਕਰਦਾ ਰਹਿੰਦਾ ਸੀ, ਆਪਣੀਆਂ ਫਜ਼ੂਲ ਖਰਚੀਆਂ ਤੇ ਇਸਰਾਫ ਦੇ ਵਿੱਚ ਮਗਨ ਰਹਿੰਦਾ ਸੀ। ਲੇਕਿਨ ਉਹਨੂੰ ਇਹ ਨਹੀਂ ਸੀ ਖਿਆਲ ਆਉਂਦਾ ਜਾਂ ਯਾਦ ਆਉਂਦਾ ਕਿ ਯਾਰ ਮੇਰੇ ਕੋਲ ਉਹਨੇ ਮੇਰੀ ਜ਼ਮੀਨ ਲਹਾਈ ਹੈ, ਕੋਈ ਸ਼ੈ ਉਹਦੇ ਅੱਗੇ ਗਿਰਵੀ ਰੱਖ ਕੇ ਤੇ ਫੇਰ ਹੀ ਪਿਆਰਿਓ ਉਹਦੇ ਕੋਲੋਂ ਕਰਜ਼ਾ ਲਈਦਾ ਸੀ ਨਾ। ਉਂਝ ਤੇ ਕਰਜ਼ਾ ਕੋਈ ਨਹੀਂ ਦਿੰਦਾ। ਹੁਣ ਵੀ ਅਸੀਂ ਜਿਹੜੇ ਸਾਡੇ ਬਿਜ਼ਨਸਮੈਨ ਦੋਸਤ ਨੇ ਉਹ ਜਾਣਦੇ ਨੇ, ਤੇ ਅਸੀਂ ਵੀ ਛੋਟੇ ਮੋਟੇ ਕਾਰੋਬਾਰੀ ਹਾਂ, ਤੇ ਬੈਂਕ ਕੋਲੋਂ ਕੋਈ ਲਿਮਟ ਲੈਣੀ ਹੋਵੇ ਜਾਂ ਕਰਜ਼ਾ ਲੈਣਾ ਹੋਵੇ ਤੇ ਬੈਂਕ ਪਹਿਲੇ ਤੁਹਾਡੀ ਪ੍ਰਾਪਰਟੀ ਦੇ ਸਾਰੇ ਕਾਗਜ਼ਾਤ ਆਪਣੇ ਕੋਲ ਰੱਖ ਲੈਂਦਾ, ਉਸ ਦੇ ਬਾਅਦ ਹੀ ਤੁਹਾਨੂੰ ਕਰਜ਼ਾ ਜਾਰੀ ਕਰਦਾ ਨਾ ਜੀ। ਇਸੇ ਤਰ੍ਹਾਂ ਬੰਦਾ ਜਿਹੜਾ ਨਾ, ਜਿਵੇਂ ਪੰਜਾਬੀ ਚ ਆਖਦੇ ਨੇ ਵੀ ਮੇਰੇ ਵਾਲ ਤੇ ਉਹਦੇ ਸਿਰ ਦੇ ਉਹਦੇ ਪੈਰਾਂ ਹੇਠ ਨੇ, ਉਹ ਬੰਦਾ ਜਿਹੜਾ ਕਰਜ਼ਾ ਲਈ ਆਉਂਦਾ ਸੀ ਸ਼ਾਹ ਕੋਲੋਂ, ਸਾਹੂਕਾਰ ਕੋਲੋਂ, ਉਹ ਉਹਦੇ ਥੱਲੇ, ਉਹਦੇ ਕਰਜ਼ੇ ਦੇ ਥੱਲੇ ਦਬੇ ਹੀ ਜਾਂਦਾ ਸੀ। ਦਿਨ ਬ ਦਿਨ ਜਿਉਂ ਕਰਜ਼ਾ ਲੈਂਦਾ ਸੀ ਉਹਦੇ ਹੋਰ ਹੇਠ ਲੱਗਦਾ ਜਾਂਦਾ ਹੁੰਦਾ ਸੀ। ਤੇ ਉਹ ਗੱਲ ਇਹਦੇ ਚ ਇਹ ਕਹੀ ਗਈ ਹੈ ਵੀ ਜੀਵੇ ਮੇਰਾ ਸ਼ਾਹ, ਮੈਂ ਚਾੜਾ ਨਿਤ ਕੜਾ, ਰੋਜ਼ ਹਲਵੇ ਮੰਡੇ ਪਕਾ ਕੇ ਪਈ ਖਾਨੀ ਆ। ਕਰਜ਼ੇ ਜੂ ਦਈ ਆਉਂਦਾ ਵਗਾ ਤੱਕ ਸ਼ਾਹ। ਤੇ ਜਿਸ ਦਿਨ ਫਿਰ ਉਹਨੇ ਹਿਸਾਬ ਕੱਢਿਆ ਆਪਣਾ, ਉਹ ਬਈ ਖਾਤਾ ਖੋਲਿਆ ਸ਼ਾਹ ਨੇ, ਤੇ ਉਹਨੇ ਦੱਸਿਆ ਕਿ ਤੇਰੇ ਤੇ ਇੰਨੇ ਹਜ਼ਾਰ ਜਾਂ ਲੱਖ ਚੜ ਗਿਆ ਆ। ਤੇ ਮਾੜਾ ਬੰਦਾ ਜ਼ਿਮੀਂਦਾਰ ਪਿਆਰਿਓ, ਇਹ ਅਖਾਣ ਬਣੇ ਵੀ ਉਹਨਾਂ ਵਕਤਾਂ ਦੇ ਨੇ ਜਦੋਂ ਹੋਰੇ 1000 ਰੁਪਏ ਤੋਂ ਵੀ ਕਿੱਲਾ ਨਹੀਂ ਸੀ ਹੁੰਦੀ ਪੈਲੀ, ਸਸਤੀਆਂ ਜ਼ਮੀਨਾਂ ਸਨ। ਤੇ ਉਹ ਜਿਹੜੇ ਸਾਹੂਕਾਰ ਹੁੰਦੇ ਸਨ, ਉਹ ਸਾਰੀ ਜ਼ਮੀਨ ਸ਼ਮੀਨ ਜਿਹੜੀ ਉਹਨਾਂ ਰਹਿਣ ਰਾਹ ਲਈ ਹੁੰਦੀ ਸੀ, ਪਹਿਲੇ ਹੀ ਗਿਰਵੀ ਉਹਨਾਂ ਦੇ ਹੇਠ ਹੀ ਹੁੰਦੀ ਸੀ, ਉਹ ਕਬਜ਼ਾ ਕਰ ਜਾਂਦੇ ਹੁੰਦੇ ਸਨ। ਤੇ ਫਿਰ ਜਿਹੜਾ ਬੰਦਾ ਵਿਚਾਰਾ ਆਪਣੀ ਸਾਰੀ ਜ਼ਮੀਨ ਖੁਆ ਬਹਿੰਦਾ ਸੀ, ਕਰਜ਼ੇ ਖਾ ਕੇ ਤੇ ਯਾਸ਼ੀਆਂ ਕਰਕੇ, ਉਹਨੇ ਫਿਰ ਨਿੱਗਰ ਹੀ ਜਾਣਾ ਸੀ ਨਾ, ਫਿਰ ਜ਼ਮੀਨ 'ਚ ਹੀ ਵੜ ਗਿਆ, ਜਿਉਂਦਿਆਂ ਹੀ ਮਰ ਗਿਆ। ਸੋ ਇਸ ਅਖਾਣ 'ਚ ਸਾਨੂੰ ਮੱਤ ਦਿੱਤੀ ਗਈ ਹੋਈ ਹੈ ਕਿ ਆਪਣੀ ਚਾਦਰ ਵੇਖ ਕੇ ਪੈਰ ਫੈਲਾਓ, ਫਜ਼ੂਲ ਖਰਚੀਆਂ ਤੋਂ, ਇਸਰਾਫ ਤੋਂ ਬਚੋ, ਔਰ ਬਿਲਖਸੂਸ ਜਿਹੜੇ ਸਾਡੇ ਕੰਮ ਇਲਮ ਤੇ ਨਾ ਖਵਾਉਂਦਾ ਭੈਣਾਂ ਭਰਾ ਜਿਹੜੇ ਨੱਕ ਰੱਖਣ ਦੇ ਵਾਸਤੇ ਧੀ ਪੁੱਤਰ ਦੇ ਵਿਆਹ ਦੇ ਉੱਤੇ ਹਰ ਸ਼ੈ ਗਿਰਵੀ ਰੱਖ ਕੇ ਤੇ ਪੈਸੇ ਲੈ ਕੇ ਤੇ ਇੱਕੋ ਹੀ ਪੁੱਤਰ ਵਿਆਹੁੰਦੇ ਨੇ, ਤੇ ਉਦੋਂ ਬਾਅਦ ਹਰ ਸ਼ੈ ਜਿਹੜੀ ਹੈ ਉਹ ਸਾਹੂਕਾਰ ਦੇ ਹੇਠ ਹੀ ਟੁਰ ਜਾਂਦੀ ਹੈ। ਨਾ ਜਾਇਦਾਦ ਰਹਿੰਦੀ ਹੈ ਤੇ ਨਾ ਕੋਈ ਕਾਰੋਬਾਰ ਰਹਿੰਦਾ ਹੈ। ਇਹੋ ਜਿਹੀਆਂ ਫਜ਼ੂਲ ਖਰਚੀਆਂ ਤੋਂ ਤੇ ਸ਼ੋਅਬਾਜ਼ੀਆਂ ਤੋਂ ਸਾਨੂੰ ਬਚਣ ਦੀ ਇਹਦੇ ਵਿੱਚ ਤਲਕੀਨ ਕੀਤੀ ਗਈ ਹੋਈ ਹੈ। ਪਿਆਰਿਓ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ।
ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ ਹਾਏ ਚੱਲ ਮੇਲੇ ਨੂੰ ਚਲੀਏ ਓ ਚੱਲ